ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਮੈਂਟੂ ਗੁਸਰੀਆ ਜੀ, ਦੱਸਣਗੇ ਪੰਜਾਬ ਦੇ ਕੀ ਹਾਲਾਤ ਬਣੇ ਹੋਏ ਨੇ, ਹੋਰ ਪੰਜਾਬ ਭਾਰਤ ਬਾਰੇ ਕੀ ਖਬਰਾਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਕ੍ਰਿਸ਼ਨ ਧਨੋਤਾ ਜੀ ਜੋ ਬਸੇਟੀ ਤੋਂ, ਅਮਰਜੀਤ ਸਿੰਘ ਦਸਾਂਝ ਜੋ ਬਸੇਟੀ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ ਕੋਚੇਲਾ ਤੋਂ, ਜੱਸੀ ਗਿਆਓ, ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤੇ ਦਲਵਿੰਦਰ ਸਿੰਘ ਗਿਆਓ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਸੁਖਦੇਵ ਸਿੰਘ ਜਟਾਣਾ ਜੋ ਬਸਿਟੀ ਤੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸੂਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ, ਸਾਰਿਆਂ ਦੀਆਂ ਨਜ਼ਰਾਂ ਇਸ ਵੇਲੇ ਪੰਜਾਬ ਤੇ ਟਿਕੀਆਂ ਹੋਈਆਂ ਨੇ। ਡੇਰਾ ਸਾਧ ਜਿਹੜਾ ਉਹ ਚੱਲ ਰਿਹਾ ਆ, ਪੰਚਕੂਲਾ ਵਿੱਚ ਹਜ਼ਾਰਾਂ ਪ੍ਰੇਮੀ ਜੁੜੇ ਤੇ ਕੁਝ ਥਾਵਾਂ ਤੇ ਸਕੂਲ ਕਾਲਜ ਵੀ ਬੰਦ ਹੋ ਗਏ। ਦੇਖੋ, ਇਹ ਵੈਸੇ ਕਮਾਲ ਦੀ ਗੱਲ ਆ ਕਿ ਇਹ ਆਂਦੇ ਸੀਗੇ ਅਸੀਂ ਪੰਚਕੂਲਾ ਦੇ ਵਿੱਚ 44 ਲਾ ਦਿੱਤੀ। 44 ਦਾ ਮਤਲਬ ਇਹ ਹੁੰਦਾ ਕਿ ਤੁਸੀਂ ਇੱਕ ਦੋ ਜਣਿਆਂ ਤੋਂ ਵੱਧ ਕਿਸੇ ਟੋਲੀ ਦੇ ਰੂਪ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ, ਕੋਈ ਹਥਿਆਰ ਵਗੈਰਾ ਲੈ ਕੇ ਨਹੀਂ ਚੱਲ ਸਕਦੇ। ਇਹ 44 ਦੀਆਂ ਹਦਾਇਤਾਂ ਹੁੰਦੀਆਂ ਕਿ 2 ਤੋਂ ਵੱਧ ਕੋਈ ਵੀ ਟੋਲੀ ਬਣਾ ਕੇ ਨਹੀਂ ਬਹਿ ਸਕਦਾ ਇੱਕ ਥਾਂ ਤੇ। ਕੋਈ ਜਲਸਾ ਨਹੀਂ, ਕੋਈ ਰੋਸ ਮੁਜ਼ਾਹਰਾ ਨਹੀਂ, ਕੋਈ ਕੁਛ ਨਹੀਂ ਕਰ ਸਕਦਾ। ਪਰ ਇੱਥੇ ਜਿਸ ਤਰੀਕੇ ਦੇ ਨਾਲ ਅਚਾਨਕ ਕੱਲ ਰਾਤ ਤੋਂ ਲੈ ਕੇ ਅੱਜ ਸ਼ਾਮ ਤੱਕ ਜਿੰਨੀ ਆਮਦ ਹੋਈ ਹੈ ਪ੍ਰੇਮੀਆਂ ਦੀ, ਉਹ ਤੇ ਵੈਸੇ ਲੱਖਾਂ 'ਚ ਦੱਸੀ ਜਾਂਦੇ ਆ, ਪਰ ਜਿਹੜੇ ਉੱਥੇ ਮੀਡੀਆ ਕਰਮੀ ਮੌਜੂਦ ਆ ਉਹ ਇਸ ਨੂੰ ਕੁਛ ਹਜ਼ਾਰਾਂ ਤੱਕ ਦੱਸਦੇ ਆ, ਪਰ ਦੱਸਦੇ ਆ ਕਿ ਅੱਜ ਰਾਤ ਤੱਕ ਇਹ ਤਾਦਾਦ ਹੈ ਜਿਹੜੀ ਉਹ ਲੱਖਾਂ ਤੱਕ ਪਹੁੰਚ ਸਕਦੀ ਹੈ। ਤਾਂ ਜੋ ਵੀ ਹੈ, ਹਜ਼ਾਰਾਂ 'ਚ ਚਾਹੇ ਲੱਖਾਂ 'ਚ ਆ, ਪਰ 44 ਦੇ ਵਿੱਚ ਇਸ ਤਰ੍ਹਾਂ ਦੀ ਇਕੱਤਰਤਾ ਦਾ ਹੋ ਜਾਣਾ, ਉਹ ਖੁਦ 44 ਨੂੰ 44 'ਚ ਘੇਰ ਕੇ ਖੜਦੀ ਹੈ ਕਿ ਇਹ 44 ਕਿਸ ਤਰ੍ਹਾਂ ਦੀ ਹੈ, ਜਿੱਥੇ ਹਜ਼ਾਰਾਂ ਬੰਦੇ ਇੱਕ ਥਾਂ ਤੇ ਜਾ ਕੇ ਬਹਿ ਗਏ ਆ। ਇਕੱਲੇ ਬੈਠੇ ਹੀ ਨਹੀਂ, ਆਪਦੇ ਨਾਮ ਘਰ ਦੇ ਵਿੱਚ ਬਹਿ ਜਾਂਦੇ ਤੇ ਵੱਖਰੀ ਗੱਲ ਸੀ। ਉਹ ਹੁਣ ਉੱਥੇ ਲਾਗੇ ਪਾਸੇ ਜਿਹੜੀਆਂ ਵਿਹਲੀਆਂ ਬਿਲਡਿੰਗਾਂ ਪਈਆਂ ਉਹਨਾਂ ਤੇ ਵੀ ਕਾਬਜ਼ ਹੋਣ ਦੀ ਕੋਸ਼ਿਸ਼ ਕਰਦੇ ਪਏ ਆ। ਸੈਕਟਰ 4 ਦੇ ਵਿੱਚ ਇੱਕ ਸਰਕਾਰੀ ਸਕੂਲ ਹੈ ਪੰਚਕੂਲਾ ਦਾ, ਕਿਉਂਕਿ ਸਕੂਲ ਉੱਥੇ ਬੰਦ ਕਰ ਦਿੱਤੇ ਗਏ ਆ। ਚੰਡੀਗੜ੍ਹ ਦੇ ਵਿੱਚ ਵੀ ਹੁਕਮ ਆ ਗਿਆ ਕਿ ਸਕੂਲ ਕਾਲਜ ਬੰਦ ਰਹਿਣਗੇ 24 ਤੇ 25 ਨੂੰ। ਤਾਂ ਉਹ ਜਿਹੜਾ ਬੰਦ ਪਿਆ ਸੀ ਸਕੂਲ, ਪ੍ਰੇਮੀਆਂ ਨੇ ਜਾ ਕੇ ਉਹ ਖੋਲ੍ਹਿਆ, ਉਸ ਬਿਲਡਿੰਗ ਦੇ ਵਿੱਚ ਵੜ ਗਏ ਆ। ਔਰ ਦੱਸਦੇ ਤੇ ਇਹ ਵੀ ਨੇ ਕਿ ਹੋਰ ਵੀ ਬਿਲਡਿੰਗਾਂ ਇਸੇ ਤਰ੍ਹਾਂ ਦੀਆਂ ਤਲਾਸ਼ੀਆਂ ਜਾ ਰਹੀਆਂ ਕਿ ਜਿਨ੍ਹਾਂ ਦੇ ਵਿੱਚ ਓਟ ਆਸਰਾ ਲਿਆ ਜਾ ਸਕੇ। ਸੋ ਇਹ ਤੇ 44 ਲਾ ਕੇ ਬੈਠੇ ਸਨ। ਉਹਨਾਂ ਨੇ ਨਾ ਸਿਰਫ 44 ਦੀਆਂ ਧੱਜੀਆਂ ਉਡਾਈਆਂ, ਬਲਕਿ ਉਹ ਤੇ ਸਰਕਾਰੀ ਇਮਾਰਤਾਂ ਤੇ ਵੀ ਕਾਬਜ਼ ਹੋਣਾ ਸ਼ੁਰੂ ਹੋ ਗਏ ਆ। ਸੋ ਇੱਕ ਚੀਜ਼ ਇਹ ਆ ਕਿ ਹੇਠਲੇ ਪੱਧਰ ਤੇ ਸੁਰੱਖਿਆ ਇੰਤਜ਼ਾਮ ਠੀਕ ਚੱਲਦੇ ਸਨ ਕਿ ਇਹਨਾਂ ਨੇ ਪ੍ਰਬੰਧ ਬੜੇ ਪੁਖਤਾ ਕੀਤੇ ਆ, ਪਰ ਆਹ ਜਿਸ ਤਰੀਕੇ ਦੀ ਇਕੱਤਰਤਾ ਹੋ ਗਈ ਹੈ ਅਚਨਚੇਤੀ, ਇਹ ਏਡੀ ਵੱਡੀ ਤਾਦਾਦ ਦੇ ਵਿੱਚ ਪ੍ਰੇਮੀ ਪਹੁੰਚ ਗਏ ਆ, ਇਹ ਸਾਰੇ ਹੀ ਬਹੁਤ ਵੱਡਾ ਸਵਾਲ ਖੜਾ ਕਰਦੇ ਆ। ਦੂਜੀ ਗੱਲ ਇਹ ਆ ਕਿ DGP ਨੇ ਅੱਜ ਇੱਕ ਲੈਟਰ ਕੱਢਿਆ, ਜਿਹੜੇ ਜ਼ਿਲ੍ਹਿਆਂ ਦੇ SSP ਆ, DIG ਆ, IG ਆ ਜੋ ਉਹਨਾਂ ਨੂੰ ਕਿ ਫਰੀਦਕੋਟ ਇਲਾਕੇ 'ਚੋਂ ਇਸ ਤਰ੍ਹਾਂ ਦੀਆਂ ਸੂਹਾਂ ਮਿਲਦੀਆਂ ਪਈਆਂ ਨੇ ਕਿ ਉੱਥੇ ਪ੍ਰੇਮੀਆਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਡੇਰਿਆਂ 'ਚ ਹਥਿਆਰ ਜਮ੍ਹਾਂ ਕਰ ਲਏ ਆ, ਕੁਛ ਪੈਟਰੋਲ ਡੀਜ਼ਲ ਬੰਬ ਜੋ ਬਣਦੇ ਆ ਉਹਨਾਂ ਦਾ ਸਾਜੋ ਸਮਾਨ ਇਕੱਤਰ ਕਰ ਲਿਆ, ਛੱਤਾਂ ਤੇ ਪੱਥਰ ਜੋੜ ਲਿਆ। ਇਹ ਸਭ ਕੁਛ ਫਿਰ ਇੱਕ ਸਵਾਲੀਆ ਨਿਸ਼ਾਨ ਖੜਾ ਕਰਦਾ ਕਿ ਦੇਖੋ 10-15 ਦਿਨਾਂ ਤੋਂ ਤੁਸੀਂ ਇੰਤਜ਼ਾਮਾਤ ਕਰਦੇ ਪਏ ਹੋ, ਤਾਂ ਉਸ ਸੂਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਤੁਸੀਂ ਆਪ ਹੀ ਲੈਟਰਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਕਿ ਆਹ ਸਭ ਕੁਛ ਹੋ ਰਿਹਾ, ਤਾਂ ਉੱਥੇ ਤੁਹਾਡਾ ਆਪਣਾ ਹੀ ਕੰਮ ਕਰਨ ਦਾ ਢੰਗ ਹੈ ਜਿਹੜਾ ਉਹ ਵਿਵਾਦਿਤ ਹੋਏਗਾ। ਤੀਜੀ ਗੱਲ, ਹੁਣ ਡੇਰੇ ਵਾਲੇ ਗੱਲ ਕਹਿੰਦੇ ਪਏ ਆ ਕਿ ਦੇਖੋ ਅਸੀਂ ਨਹੀਂ ਕਿਸੇ ਨੂੰ ਸੱਦਿਆ, ਅਸੀਂ ਨਹੀਂ ਕਿਸੇ ਨੂੰ ਕਿਹਾ ਕਿ ਭਾਈ ਫਲਾਣੀ ਥਾਂ ਤੇ ਇਕੱਠੇ ਹੋ ਜਾਓ। ਹੁਣ ਜੇ ਤੁਸੀਂ ਸੱਦਿਆ ਨਹੀਂ, ਜੇ ਤੁਸੀਂ ਉਹਨਾਂ ਨੂੰ ਬੁਲਾਇਆ ਨਹੀਂ, ਤੇ ਫਿਰ ਘੱਟੋ ਘੱਟ ਉਹਨਾਂ ਨੂੰ ਇੰਨਾ ਹੀ ਕਹਿ ਦਿਓ ਕਿ ਭਾਈ ਤੁਸੀਂ ਘਰੋਂ ਘਰੀ ਜਾਓ, ਕਿਉਂਕਿ ਤੁਸੀਂ ਆਪ ਹੀ ਤੇ ਫਿਲਮਾਂ ਦੇ ਵਿੱਚ ਕਹਿੰਦੇ ਹੋ ਕਿ ਦੇਸ਼ ਦੇ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ, ਦੇਸ਼ ਸਰਵੋਤਮ ਆ, ਦੇਸ਼ ਸਰਵਉੱਚ ਆ, ਉਹਨੂੰ ਦੇਸ਼ ਨੂੰ ਪਿਆਰ ਕਰੋ। ਜੇ ਤੁਸੀਂ ਦੇਸ਼ ਨੂੰ ਪਿਆਰ ਕਰਦੇ ਹੋ ਤੇ ਤੁਹਾਡੇ ਪ੍ਰੇਮੀ ਟੈਲੀਵਿਜ਼ਨਾਂ ਦੇ ਕੈਮਰਿਆਂ ਦੇ ਸਾਹਮਣੇ ਹੁੱਬ ਕੇ ਕਹਿੰਦੇ ਆ ਅਸੀਂ ਇੱਥੇ ਪਰਲੋ ਲਿਆ ਦਿਆਂਗੇ, ਅਸੀਂ ਇੱਥੇ ਇਸ ਦੇਸ਼ ਨੂੰ ਨਕਸ਼ੇ ਤੋਂ ਮਿਟਾ ਦਿਆਂਗੇ, ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਪਏ ਆ? ਜੇ ਉਹ ਇੱਦਾਂ ਦੀਆਂ ਗੱਲਾਂ ਕਰਦੇ ਪਏ, ਭੜਕਾਊ ਗੱਲਾਂ ਕਰਦੇ ਪਏ ਆ, ਤੁਸੀਂ ਕੋਈ ਸੰਦੇਸ਼ ਪਬਲਿਕਲੀ ਕਿਉਂ ਨਹੀਂ ਉਹਨਾਂ ਨੂੰ ਭੇਜਦੇ ਕਿ ਭਾਈ ਤੁਸੀਂ ਆਪੋ ਆਪਣੇ ਘਰਾਂ ਨੂੰ ਜਾਓ, ਜੋ ਫੈਸਲਾ ਆਏਗਾ ਦੇਖਿਆ ਜਾਏਗਾ। ਕਿਉਂਕਿ ਜੇ ਤੁਸੀਂ ਦੇਸ਼ ਨੂੰ ਪਿਆਰ ਕਰਦੇ ਆ ਤੇ ਦੇਸ਼ ਦਾ ਸੰਵਿਧਾਨ ਕਿਤੇ ਦੇਸ਼ ਤੋਂ ਵੱਖਰਾ ਥੋੜ੍ਹੀ ਹੈ। ਇੱਕ ਚੀਜ਼ ਹੋਰ ਵੀ ਆ, ਹੁਣੇ ਸੰਗਰੂਰ ਤੋਂ ਇੱਕ ਬਿਆਨ ਆਇਆ
ਪ੍ਰੇਮੀਆਂ ਦੀ ਜਿਹੜੀ ਸੀ ਪੰਜਾਬ ਦੇ ਪ੍ਰਬੰਧਨ ਦੀ 45 ਮੈਂਬਰੀ ਕਮੇਟੀ, ਉਹਦੇ 'ਚੋਂ ਇੱਕ ਮੋਤਬਰ ਸੱਜਣ ਬੋਲਿਆ, ਉਹ ਕਹਿੰਦਾ ਜੀ ਕਿ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਕਾਨੂੰਨ ਤੇ ਕਿ ਫੈਸਲਾ ਜਿਹੜਾ ਉਹ ਪਿਤਾ ਜੀ ਦੇ ਹੱਕ 'ਚ ਆਏਗਾ, ਸਤਿਗੁਰੂ ਦੇ ਹੱਕ 'ਚ ਆਏਗਾ। ਦੇਖੋ, ਜਦੋਂ ਤੁਹਾਨੂੰ ਪਤਾ ਹੈ ਕਿ ਫੈਸਲਾ ਤੁਹਾਡੇ ਹੱਕ 'ਚ ਆਉਣਾ ਤੇ ਫਿਰ ਤੁਸੀਂ ਇਹ ਜਿਹੜੇ ਇੰਨੇ ਲੋਕ ਉੱਥੇ ਫਾਇਰ ਟੰਗੇ 2 ਦਿਨਾਂ ਦੇ ਆਪਣੇ, ਉਹਨਾਂ ਨੂੰ ਵਾਪਸ ਘਰਾਂ ਨੂੰ ਬੁਲਾ ਲਓ। ਜੇ ਤੁਹਾਨੂੰ ਇੰਨਾ ਹੀ ਕੌਨਫੀਡੈਂਸ ਆ ਕਾਨੂੰਨ ਤੇ ਤੁਸੀਂ ਉਹਨਾਂ ਨੂੰ ਬੁਲਾ ਲਓ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਇਸ ਸਮੇਂ ਧੁੜਕੂ ਪੈਦਾ ਕਰਦੀਆਂ ਪਈਆਂ ਲੋਕਾਂ ਦੇ ਦਿਲਾਂ 'ਚ ਕਿ ਪੁਲਿਸ ਨੇ ਜੋ ਪਹਿਲਾਂ ਵਿਸ਼ਵਾਸ ਦਿੱਤਾ ਸੀ, ਯਕੀਨ ਦਿੱਤਾ ਸੀ, ਸਰਕਾਰਾਂ ਨੇ ਜੋ ਭਰੋਸਾ ਬੰਨਿਆ ਸੀ ਲੋਕਾਂ ਦਾ ਕਿ ਅਸੀਂ ਕੁਛ ਨਹੀਂ ਹੋਣ ਦਿੰਦੇ, ਤੁਸੀਂ ਸਾਡੇ ਤੇ ਭਰੋਸਾ ਕਰੋ, ਯਕੀਨ ਕਰੋ, ਪਰ ਹੁਣ ਕਿਤੇ ਨਾ ਕਿਤੇ ਯਕੀਨ ਡੋਲਦਾ ਨਜ਼ਰ ਆਉਂਦਾ ਹੈ ਕਿ ਇਹਨਾਂ ਦੀਆਂ 44 ਵੀ ਕਿਧਰੇ ਗਈਆਂ, ਕੱਲ ਨੂੰ ਕਿਤੇ ਇਹਨਾਂ ਦੀਆਂ ਦਨਾਲੀਆਂ ਵੀ ਇਸ ਤਰ੍ਹਾਂ ਮਿਧੀਆਂ ਨਾ ਜਾਣ। ਤਾਂ ਉਸ ਸੂਰਤ ਦੇ ਵਿੱਚ, ਉਸ ਪਰਿਸਥਿਤੀ ਦੇ ਵਿੱਚ ਅੱਗੋਂ ਕੀ ਹੋਏਗਾ, ਉਸ ਗੱਲ ਨੂੰ ਲੈ ਕੇ ਚਿੰਤਾ ਹੈ। ਉੱਦਾਂ ਇਹ ਚੀਜ਼ ਹੁਣ ਸਾਫ਼ ਹੋ ਗਈ ਹੈ ਸ਼ਾਮ ਪੈਂਦਿਆਂ ਕਿ ਡੇਰਾ ਮੁਖੀ ਹੈ ਜਿਹੜਾ ਉਹ ਪੇਸ਼ੀ ਭੁਗਤਣ ਜਾਏਗਾ, ਔਰ ਇਹ ਵੀ ਸਾਫ਼ ਹੋ ਗਿਆ ਕਿ ਉਹ ਵਾਇਆ ਹਵਾਬਾਜ਼ੀ ਕਰਦਾ ਹੋਇਆ ਉੱਥੇ ਜਾਏਗਾ ਪੰਚਕੂਲਾ, ਯਾਨੀ ਹੈਲੀਕਾਪਟਰ ਥਰੂ ਜਾਏਗਾ। ਔਰ ਉਸ ਥਾਂ ਤੇ ਵੈਸੇ ਬਹੁਤ ਪੁਖਤਾ ਪ੍ਰਬੰਧ ਆ, ਪਰ ਆਮ ਜਿਹੜੀ ਪ੍ਰੇਮੀਆਂ ਦੀ ਉਹ ਲਗਾਤਾਰ ਹੋ ਰਹੀ ਆ। ਕੋਈ ਟ੍ਰੇਨ ਰਾਹੀਂ ਪਹੁੰਚ ਰਿਹਾ, ਕੋਈ ਬੱਸਾਂ ਰਾਹੀਂ ਪਹੁੰਚ ਰਿਹਾ, ਕੋਈ ਕਿਸੇ ਤਰੀਕੇ ਰਾਹੀਂ ਪਹੁੰਚ ਰਿਹਾ, ਕੋਈ ਕਿਸੇ ਤਰੀਕੇ ਰਾਹੀਂ ਪਹੁੰਚ ਰਿਹਾ। ਪਰ ਦੇਖੋ, ਇੱਕ ਚੀਜ਼ ਜਿਹੜੀ ਦੇਖਣ ਵਾਲੀ ਹੈ, ਵਿਚਾਰਨ ਵਾਲੀ ਹੈ, ਉਹ ਇਹ ਆ ਕਿ ਇੱਥੇ ਇੱਕ ਵਾਰੀ ਸਰਬੱਤ ਖਾਲਸਾ ਰੱਖਿਆ ਸੀ ਇਹਨਾਂ ਨੇ ਤਲਵੰਡੀ ਸਾਬੋ, ਔਰ ਉਹ ਇਹਨਾਂ ਨੇ ਪੈਰਾਮਿਲਟਰੀ ਫੋਰਸ ਲਾ ਕੇ ਸਰਬੱਤ ਖਾਲਸਾ ਦੇ ਵਿੱਚ ਜਿਹੜੀਆਂ ਸੰਗਤਾਂ ਸ਼ਿਰਕਤ ਕਰਨ ਆਉਂਦੀਆਂ ਪਈਆਂ ਸੀ, ਉਹਨਾਂ ਨੂੰ ਪੰਡਾਲ ਤੋਂ, ਉਸ ਜਗ੍ਹਾ ਤੋਂ ਕਈ ਕਿਲੋਮੀਟਰ ਦੂਰ ਪਿੱਛੇ ਰੋਕ ਦਿੱਤਾ ਸੀ। ਉਹ ਰੋਕਣ ਤੇ ਆ ਗਏ ਕਿ ਅਸੀਂ ਸਰਬੱਤ ਖਾਲਸਾ ਨਹੀਂ ਹੋਣ ਦੇਣਾ। ਸਿਰਫ 500-700 ਬੰਦਾ ਪਹੁੰਚਿਆ ਸੀ, ਉਹ ਵੀ ਡਾਂਡੇ ਮਿੰਡੇ, ਕੋਈ ਬੰਦਾ ਉੱਥੇ ਨਹੀਂ ਸੀ ਪਹੁੰਚ ਸਕਿਆ ਕਿਉਂਕਿ ਇਹਨਾਂ ਨੇ ਪੈਰਾਮਿਲਟਰੀ ਫੋਰਸਸ ਲਾ ਕੇ ਸਾਰੇ ਨਾਕੇ ਆ ਜਿਹੜੇ ਉਹ ਸੀਲ ਕਰ ਦਿੱਤੇ। ਉਸ ਤੋਂ ਬਾਅਦ ਜਿੱਥੇ ਜਿੱਥੇ ਕੋਈ ਕਾਬੂ ਆਇਆ ਉਹਨੂੰ ਉੱਥੇ ਰੋਕ ਦਿੱਤਾ। ਹੁਣ ਜੇ ਇਹ ਸਰਬੱਤ ਖਾਲਸਾ ਤੇ ਫਾਰਮੂਲਾ ਵਰਤਿਆ ਜਾ ਸਕਦਾ, ਇਹ ਸਖਤਾਈ ਉੱਥੇ ਅਮਲ 'ਚ ਲਿਆਂਦੀ ਜਾ ਸਕਦੀ ਹੈ, ਤਾਂ ਫਿਰ ਇਹਨਾਂ ਤੇ ਕਿਉਂ ਇਸ ਤਰ੍ਹਾਂ ਦੀ ਸਖਤਾਈ ਨਹੀਂ ਲਾਗੂ ਕੀਤੀ ਜਾਂਦੀ ਕਿ ਇਹ ਜਿਹੜੀ ਆਮਦ ਹੋ ਰਹੀ ਹੈ ਲਗਾਤਾਰ, ਇਹਨੂੰ ਜਿੱਥੇ ਜਿੱਥੇ ਕੋਈ ਮਿਲਦਾ ਉੱਥੇ ਉੱਥੇ ਰੋਕ ਦਿੱਤਾ ਜਾਵੇ, ਔਰ ਪੁਰ ਅਮਨ ਢੰਗ ਦੇ ਨਾਲ ਰੋਕਿਆ ਜਾਵੇ, ਸ਼ਾਂਤਮਈ ਢੰਗ ਦੇ ਨਾਲ ਰੋਕਿਆ ਜਾਵੇ ਕਿ ਇੱਕ ਥਾਂ ਤੇ ਇਕੱਤਰ ਨਹੀਂ ਹੋਣ ਦੇਵਾਂਗੇ। ਸੋ ਇਹ ਕਿਤੇ ਨਾ ਇੱਕ ਸੰਦੇਸ਼ ਇਹ ਵੀ ਆਉਂਦਾ ਪਿਆ ਨਾ ਸਾਰੀਆਂ ਗੱਲਾਂ 'ਚੋਂ ਕਿ ਬੇਸ਼ੱਕ ਇਸ ਬਾਬੇ ਦਾ ਸਾਹਮਣਾ ਕਾਨੂੰਨ ਦੇ ਨਾਲ ਹੋ ਰਿਹਾ, ਪਰ ਕਾਨੂੰਨ ਦੀ ਪਹਿਰੇਦਾਰੀ ਕਰਨ ਵਾਲੇ ਕੁਝ ਲੋਕ ਹੈ ਜਿਹੜੇ ਉਹ ਅੱਜ ਵੀ ਅੰਦਰ ਖਾਤੇ ਬਾਬੇ ਦੀ ਪਿੱਠ ਤੇ ਖੜੇ ਆ, ਔਰ ਕਈ ਮਾਮਲਿਆਂ 'ਚ ਇਹਨਾਂ ਦੇ ਨਾਲ ਢਿੱਲ ਵਰਤਦੇ ਪਏ ਆ, ਕਈ ਮਾਮਲਿਆਂ 'ਚ ਉਹ ਨਰਮਗੋਸ਼ਾ ਦਿਖਾਉਂਦੇ ਪਏ ਆ। ਬਿਲਕੁਲ ਮੈਟੂ ਜੀ, ਜਿਸ ਤਰ੍ਹਾਂ ਤੁਸੀਂ 44 ਧਾਰਾ ਸਿਰਫ ਮੇਰੇ ਖਿਆਲ 'ਚ ਜਿੰਨੇ ਵੀ ਧਾਰਾਵਾਂ ਆ ਉਹ ਸਿੱਖਾਂ ਦੇ ਲਈ ਆ, ਹੋਰ ਕਿਸੇ ਦੇ ਲਈ ਨਹੀਂ, ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਆਸਥਾ ਰੱਖਦੇ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ 4 ਦਿਨਾਂ ਦੇ ਵਿੱਚ 2 ਹਾਦਸੇ, ਅਤੇ ਉਸ ਤੋਂ ਬਾਅਦ ਰੇਲ ਚੇਅਰਮੈਨ ਬਦਲਿਆ ਅਤੇ ਰੇਲ ਮੰਤਰੀ ਦੇ ਅਸਤੀਫੇ ਦੇ ਵੀ ਚਰਚੇ ਹੋ ਰਹੇ। ਦੇਖੋ, ਇਹ ਵਾਕਿਆ ਹੀ ਹੈਰਾਨੀਜਨਕ ਗੱਲ ਆ ਕਿ 4 ਦਿਨਾਂ 'ਚ 2 ਵੱਡੇ ਇੱਥੇ ਰੇਲ ਹਾਦਸੇ ਹੋ ਗਏ। ਅੱਜ ਵੀ ਅਰਈਆ ਦੇ ਲਾਗੇ ਇੱਕ ਹਾਦਸਾ ਹੋਇਆ, ਪਰ ਉਹਦੇ 'ਚ ਹੁਣ ਤੱਕ ਖੁਸ਼ਕਿਸਮਤੀ ਇਹ ਆ ਕਿ ਕਿਸੇ ਦੀ ਜਾਨ ਨਹੀਂ ਗਈ। ਉਹਦਾ 100 ਬੰਦਾ ਜ਼ਖਮੀ ਆ, ਦੇ ਵਿੱਚ 2-4 ਸੀਰੀਅਸ ਜ਼ਖਮੀ ਆ। 3-4 ਦਿਨ ਪਹਿਲਾਂ ਮੁਜ਼ੱਫਰਨਗਰ ਦੇ ਲਾਗੇ ਵੀ, ਯੂਪੀ ਦੇ ਵਿੱਚ ਲਾਗੇ ਇਸੇ ਤਰ੍ਹਾਂ ਦਾ ਇੱਕ ਹਾਦਸਾ ਹੋਇਆ, ਔਰ ਉਹਦੇ 'ਚ ਲਗਭਗ 2 ਦਰਜਨ ਯਾਤਰੂ ਹੈ ਜਿਹੜੇ ਉਹ ਅਜੇ ਹੀ ਮਾਰੇ ਗਏ। ਉੱਦਾਂ ਸਾਡੇ ਇੱਥੇ ਇੰਨੇ ਜ਼ਿਆਦਾ ਰੇਲ ਹਾਦਸੇ ਹੁੰਦੇ ਆ, ਕਿ ਆਮ ਬੰਦਾ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ। ਸੋ ਇਹ 4 ਦਿਨਾਂ 'ਚ 2 ਰੇਲ ਹਾਦਸੇ ਹੋਏ। ਇਹਨਾਂ ਨੇ ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਰੇਲ ਮੰਤਰਾਲੇ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ। ਇਸੇ ਦੇ ਚੱਲਦਿਆਂ ਸੁਰੇਸ਼ ਪ੍ਰਭੂ, ਜਿਹੜਾ ਕਿ ਵਾਕਿਆ ਹੀ ਪ੍ਰਭੂ ਦਾ ਨਾਂ ਲੈਣ ਵਾਲਾ ਬੰਦਾ, ਉਹ ਸੁਰੇਸ਼ ਪ੍ਰਭੂ ਦੁਖੀ ਹੋ ਗਿਆ, ਕਲਪ ਉੱਠਿਆ। ਉਹਨੇ ਟਵਿੱਟਰ ਤੇ ਟਵੀਟ ਕਰ ਦਿੱਤਾ ਕਿ ਮੈਨੂੰ ਬਹੁਤ ਦੁੱਖ ਆ ਇਹਨਾਂ ਮੌਤਾਂ ਦਾ, ਤੇ ਮੈਂ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ, ਹਾਲਾਂਕਿ ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ ਕਿ ਇੰਤਜ਼ਾਰ ਕਰ। ਉਧਰ ਦੂਜੇ ਪਾਸੇ ਜਿੱਦਾਂ ਤੁਸੀਂ ਦੱਸਿਆ ਕਿ ਰੇਲਵੇ ਦਾ ਚੇਅਰਮੈਨ ਜਿਹੜਾ AK ਮਿੱਤਲ ਸੀਗਾ, ਉਹਨੂੰ ਹਟਾ ਦਿੱਤਾ ਗਿਆ। ਵੈਸੇ ਉਹਦਾ ਅਸਤੀਫਾ ਆਇਆ, ਪਰ ਉਹਨੂੰ ਹਟਾਇਆ ਗਿਆ। ਉਹਦੀ ਥਾਂ ਤੇ ਅਸ਼ਵਨੀ ਲੋਹਾਨੀ ਨੂੰ ਨਵਾਂ ਚੇਅਰਮੈਨ ਥਾਪ ਦਿੱਤਾ ਗਿਆ। ਹੁਣ ਦੇਖੋ, ਨਵੀਂ ਖਬਰ ਜਿਹੜੀ ਆਈ ਹੈ ਉਹ ਇਹ ਆਈ ਹੈ ਕਿ ਸੁਰੇਸ਼ ਪ੍ਰਭੂ ਰੇਲ ਮੰਤਰੀ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ। ਇਹਨਾਂ ਪ੍ਰਵਾਨ ਕਰਨਾ ਵੀ ਨਹੀਂ, ਕਿਉਂਕਿ ਇੱਕ ਪਾਸਿਓਂ ਸੁਰੇਸ਼ ਪ੍ਰਭੂ ਜੀ ਦਾ ਅਸਤੀਫਾ ਦੇ ਕੇ ਨੈਤਿਕਤਾ ਦੀ ਤੂਤੀ ਵਜਾ ਲਈ ਹੈ, ਦੂਜੇ ਪਾਸੇ ਪ੍ਰਵਾਨ ਨਾ ਕਰਕੇ ਯਾਰੀ ਨਿਭਾ ਲਈ ਹੈ, ਕਿਉਂਕਿ ਇਹ ਸੁਰੇਸ਼ ਪ੍ਰਭੂ ਉਹੀ ਸ਼ਖਸ ਆ ਜਿਹੜਾ ਮੋਦੀ ਸਰਕਾਰ ਬਣਨ ਤੱਕ
ਸ਼ਿਵ ਸੈਨਾ ਦਾ ਹਿੱਸਾ ਸੀ ਤੇ ਜਿਸ ਦਿਨ ਕੈਬਨਿਟ ਦਾ ਗਠਨ ਹੋਣਾ ਸੀ ਉਸ ਸਵੇਰੇ ਇਹਨੂੰ ਸ਼ਿਵ ਸੈਨਾ ਦੇ ਵਿੱਚੋਂ ਪੱਟਿਆ ਗਿਆ ਔਰ ਪੱਟ ਕੇ ਇਹਨੂੰ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਗਈ, ਰਾਜ ਸਭਾ ਲਈ ਨਾਮਜ਼ਦਗੀ ਹੋਈ। ਉਸ ਤੋਂ ਬਾਅਦ ਇਹਨੂੰ ਕੈਬਨਿਟ ਦੇ ਵਿੱਚ ਮੰਤਰੀ ਬਣਾ ਦਿੱਤਾ ਗਿਆ। ਸੋ ਸੁਰੇਸ਼ ਪ੍ਰਭੂ ਦਾ ਸਾਰਾ ਇਹ ਜਿਹੜਾ ਕੈਰੀਅਰ ਆ ਉਹ ਇਸੇ ਤਰ੍ਹਾਂ ਦਾ ਹੀ ਰੋਮਾਂਚਕਾਰੀ ਆ, ਦਿਲਚਸਪ ਆ। ਪ੍ਰਭੂ ਦੀ ਲੀਲਾ ਜਿਹੜੀ ਉਹ ਨਿਆਰੀ ਆ। ਹੁਣ ਸੁਰੇਸ਼ ਪ੍ਰਭੂ ਨੂੰ ਇਹਨਾਂ ਨੇ 3 ਸਾਲਾਂ ਦੇ ਵਿੱਚ ਅਜ਼ਮਾ ਕੇ ਦੇਖ ਲਿਆ। ਪ੍ਰਭੂ ਦੀ ਲੀਲਾ ਜਿਹੜੀ ਉਹ ਟਵਿੱਟਰ ਤੇ ਬੜੀ ਨਜ਼ਰ ਆਉਂਦੀ ਹੈ, ਬੜੀ ਅਪਾਰ ਨਜ਼ਰ ਆਉਂਦੀ ਹੈ, ਬਹੁਤ ਐਕਟਿਵ ਨਜ਼ਰ ਆਉਂਦੀ ਹੈ, ਸਰਗਰਮ ਨਜ਼ਰ ਆਉਂਦੀ ਹੈ। ਪਰ ਹਕੀਕਤਾਂ ਕੁਛ ਹੋਰ ਨੇ। ਕੈਗ ਦੀ ਰਿਪੋਰਟ ਨੇ ਖੁਲਾਸਾ ਕੀਤਾ ਕਿ ਇੱਥੇ ਜਿਹੜਾ ਖਾਣਾ ਸਰਵ ਕੀਤਾ ਜਾਂਦਾ ਯਾਤਰੂਆਂ ਨੂੰ ਉਹ ਖਾਣ ਤੇ ਕੀ ਦੇਖਣ ਦੇ ਵੀ ਲਾਇਕ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਇੱਥੋਂ ਦੇ ਰੇਲਵੇ ਸਟੇਸ਼ਨ ਆ ਉਹ ਗੰਦਗੀ ਦੇ ਮਾਮਲੇ 'ਚ ਮੇਰੇ ਖਿਆਲ ਦੇ ਨਾਲ ਵਿਸ਼ਵ ਦੇ ਵਿੱਚ ਉੱਚ ਕੋਟੀ ਤੇ ਬੈਠੇ ਆ, ਉੱਚ ਚੋਟੀ ਤੇ ਬੈਠੇ ਆ। ਹੁਣ ਇਹ ਸਾਰਾ ਕੁਛ ਜਿਹੜਾ ਉਹ ਸੁਰੇਸ਼ ਪ੍ਰਭੂ ਦੇ ਉਲਟ ਜਾਂਦਾ ਸੀ ਉਸ ਸਮੇਂ ਜਦੋਂ ਇਹਨਾਂ ਨੇ ਕੈਬਨਿਟ ਦਾ ਪੁਨਰਗਠਨ ਕਰਨਾ। 28 ਤਰੀਕ ਨੂੰ ਇਹਨਾਂ ਨੇ ਆਪਣੇ ਕੈਬਨਿਟ ਦੇ ਵਿੱਚ ਨਵੇਂ ਮੰਤਰੀ ਲੈਣੇ ਆ। ਮੋਦੀ ਇਹ ਚਾਹੁੰਦਾ ਕਿ ਜਿਹੜੇ ਮੰਤਰੀ ਆਪਣੀ ਭੂਮਿਕਾ ਨਿਭਾਉਣ ਦੇ ਵਿੱਚ ਨਾਕਾਮਯਾਬ ਸਾਬਤ ਹੋਏ ਆ ਉਹਨਾਂ ਦੀ ਸ਼ਾਂਤੀ ਕਰ ਦਿੱਤੀ ਜਾਵੇ। ਉਹਨਾਂ ਦੇ ਵਿੱਚ ਸੁਰੇਸ਼ ਪ੍ਰਭੂ ਦਾ ਨੰਬਰ ਲੱਗਣਾ ਤੈਅ ਸੀਗਾ। ਸੋ ਪ੍ਰਭੂ ਨੇ ਆਪਣੀ ਹੁਣ ਇਹ ਲੀਲਾ ਵਿਖਾਈ। ਇੱਕ ਵਾਰੀ ਫੇਰ ਉਹਨਾਂ ਨੇ ਕੌਤਕ ਵਰਤਾਇਆ। ਇਹ ਹਮਦਰਦਾਨਾ ਜਿਹਾ ਟਵੀਟ ਕਰਕੇ ਇਹ ਦਵਾਈ ਦਿੱਤੀ ਹੈ ਕਿ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ, ਪ੍ਰਧਾਨ ਮੰਤਰੀ ਦੇ ਪਾਲੇ 'ਚ ਮੈਂ ਗੇਂਦ ਸੁੱਟ ਦਿੱਤੀ ਹੈ। ਪਰ ਸੱਚਾਈ ਇਹ ਆ ਕਿ ਸੁਰੇਸ਼ ਪ੍ਰਭੂ ਦੀ ਛੁੱਟੀ ਤੈਅ ਸੀ। ਆ ਜਿਹੜਾ ਹੁਣ ਡਰਾਮਾ ਹੋ ਰਿਹਾ ਇਹ ਬਿਲਕੁਲ ਪੋਲੀਟੀਕਲ ਡਰਾਮਾ ਹੈ। ਇਹਦੇ 'ਚ ਹੋਰ ਕੁਛ ਨਹੀਂ ਹੈ ਕੱਢਣ ਪਾਉਣ ਨੂੰ। ਜੇ ਦੇਖੋ ਇਹਨੇ ਅਸਤੀਫਾ ਦੇਣਾ ਹੁੰਦਾ, ਆ 3 ਦਿਨ ਪਹਿਲਾਂ 24 ਬੰਦੇ ਮਰੇ ਆ ਤੇ 100-150 ਦੇ ਕਰੀਬ ਜ਼ਖਮੀ ਹੋਇਆ। ਉਦਣ ਇਹਦੀ ਜ਼ਮੀਰ ਜਾਗ ਪੈਂਦੀ, ਉਦਣ ਹੀ ਇਹਦੀ ਨੈਤਿਕਤਾ ਫੁੱਟ ਪੈਂਦੀ ਅੰਦਰੋਂ। ਉਦੋਂ ਤੇ ਇਹ ਪੱਥਰ ਪ੍ਰਾਣ ਹੋਇਆ ਬੈਠਾ ਰਿਹਾ, ਬੋਲਿਆ ਤੱਕ ਨਹੀਂ। ਔਰ ਉਲਟਾ ਰੇਲਵੇ ਦੇ ਟਵਿੱਟਰ ਅਕਾਊਂਟ ਤੋਂ ਇਹਦੀ ਉਸਤਤ ਦਾ ਰੱਜ ਕੇ ਗੁਣਗਾਨ ਕੀਤਾ ਗਿਆ ਉਸ ਹਾਦਸੇ ਤੋਂ ਜਿਸ ਦੇ ਵਿੱਚ 24 ਬੰਦਿਆਂ ਦੀ ਜਾਨ ਚਲੇ ਗਈ। ਉਸ ਹਾਦਸੇ ਤੋਂ ਬਾਅਦ ਇਹਦਾ ਪੂਰਾ ਗੁਣਗਾਨ ਕੀਤਾ ਗਿਆ। ਅਖਬਾਰਾਂ ਦੀਆਂ ਕਟਿੰਗਸ ਦਿੱਤੀਆਂ ਗਈਆਂ ਕਿ ਜੀ ਸੁਰੇਸ਼ ਪ੍ਰਭੂ ਤੇ ਆਲਾ ਦਰਜੇ ਦਾ ਮੰਤਰੀ ਹੈ। ਉਦੋਂ ਤੇ ਇਹਦੀਆਂ ਸਿਫਤਾਂ ਕਰਦਾ ਪਿਆ ਸੀ ਰੇਲ ਮੰਤਰਾਲਾ ਔਰ ਰੇਲਵੇ ਵਿਭਾਗ। ਅੱਜ ਇਹਦੀ ਹੁਣ ਸਾਰੀ ਉਹ ਨੈਤਿਕਤਾ ਵੀ ਜਾਗ ਪਈ, ਜ਼ਮੀਰ ਵੀ ਇਹਦੀ ਬੁੜਕ ਕੇ ਉੱਠ ਪਈ ਤੇ ਰੇਲ ਮੰਤਰਾਲੇ ਨੂੰ ਵੀ ਲੱਗ ਪਿਆ ਕਿ ਹੁਣ ਸੁਰੇਸ਼ ਪ੍ਰਭੂ ਹੈ ਜਿਹੜਾ ਸਾਡੇ ਕੰਮ ਦਾ ਨਹੀਂ। ਕੇਂਦਰ ਨੂੰ ਵੀ ਇਸ ਗੱਲ ਦੀ ਰਿਪੋਰਟ ਮਿਲ ਗਈ ਕਿ ਸੁਰੇਸ਼ ਪ੍ਰਭੂ ਹੈ ਜਿਹੜਾ ਹੁਣ ਭਗਤਾਂ ਦੇ ਵਿੱਚ ਉਹਨਾਂ ਇਹਦਾ ਮੋਹ ਪਿਆਰ ਉਹਨਾਂ ਸਤਿਕਾਰ ਨਹੀਂ ਰਿਹਾ। ਦੂਜੇ ਪਾਸੇ ਕਹਾਣੀ ਕਾਂਗਰਸ ਦੀ ਵੀ ਇਹੋ ਜਿਹੀ ਹੈ। ਕਾਂਗਰਸ ਕਹਿੰਦੀ ਹੈ ਜੀ ਕਿ ਜੇ ਅਸਤੀਫਾ ਮੋਦੀ ਸਾਹਿਬ ਪ੍ਰਵਾਨ ਨਹੀਂ ਕਰਦੇ ਤਾਂ ਵੀ ਇਹਦਾ ਅਸਤੀਫਾ ਲੈ ਕੇ ਕੰਮ ਨਿਬੇੜ ਦੇਣਾ ਚਾਹੀਦਾ, ਇਹਨੂੰ ਘਰ ਨੂੰ ਤੋਰ ਦੇਣਾ ਚਾਹੀਦਾ। ਪਰ ਇਹ ਕਾਂਗਰਸ ਉਹੀ ਕਾਂਗਰਸ ਆ ਜਿਹੜੀ ਕਾਂਗਰਸ ਦੇ 3 ਸਾਲਾਂ ਦਾ ਜੇ ਆਪਾਂ ਕੰਪੈਰੀਜ਼ਨ ਕਰੀਏ ਸੁਰੇਸ਼ ਪ੍ਰਭੂ ਦੇ ਇਸ ਕਾਰਜਕਾਲ ਦੇ ਦੌਰਾਨ, ਜਦੋਂ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਹੁੰਦਾ ਸੀਗਾ ਤਾਂ ਉਹਦੇ 3 ਸਾਲਾਂ ਦੇ ਕਾਰਜਕਾਲ ਦੌਰਾਨ ਜਿਹੜਾ 2004 ਤੋਂ 7 ਤੱਕ ਬਣਦਾ ਉਹਦੇ 'ਚ 663 ਰੇਲ ਹਾਦਸੇ ਹੋਏ ਸੀ, ਜਿਹਦੇ 'ਚ 760 ਦੇ ਕਰੀਬ ਬੰਦੇ ਮਰ ਗਏ ਸੀਗੇ। ਤੇ ਜੇ ਸੁਰੇਸ਼ ਪ੍ਰਭੂ ਦੀ ਗੱਲ ਕਰੀਏ ਇਹ ਵੀ ਘੱਟ ਨਹੀਂ, ਇਹਦੇ 3 ਸਾਲਾਂ ਦੇ ਵਿੱਚ ਹੁਣ ਤੱਕ 346 ਹਾਦਸੇ ਵਾਪਰ ਚੁੱਕੇ ਆ ਔਰ ਇਹਦੇ 'ਚ 700 ਜਾਨਾਂ ਜਿਹੜੀਆਂ ਜਾ ਚੁੱਕੀਆਂ। ਯਾਨੀ ਬਿਲਕੁਲ ਦੋਨੇ ਪਾਰਟੀਆਂ ਨੈਕ ਟੂ ਨੈਕ ਨੇ, ਕੋਈ ਨਿੰਦਣ ਸਲਾਉਣ ਵਾਲਾ ਨੀਗਾ। ਇਹ ਦੋਵੇਂ ਪਾਰਟੀਆਂ ਇੱਕੋ ਜਿਹੀਆਂ। ਸੋ ਕਾਂਗਰਸ ਅੱਜ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਮੰਗਦੀ ਪਈ ਹੈ, ਪਰ ਉਹ ਆਪਣੀ ਕਾਰਜ ਪ੍ਰਣਾਲੀ ਨਹੀਂ ਦੱਸਦੀ ਜੋ ਉਹਨਾਂ ਨੇ ਵਿਖਾਈ ਹੈ ਲੋਕਾਂ ਨੂੰ। ਉਂਝ ਵੈਸੇ ਠੀਕ ਆ ਸੁਰੇਸ਼ ਪ੍ਰਭੂ ਆਪਣੇ ਆਪ ਜਾਵੇ ਜਾਂ ਉਹਨੂੰ ਰਿਟਾਇਰ ਕਰਕੇ ਪਵੇਲੀਅਨ ਨੂੰ ਭੇਜ ਦਿੱਤਾ ਜਾਵੇ। ਇਹ ਹੋਣਾ ਹੀ ਚਾਹੀਦਾ ਕਿ ਜਿਹੜੇ ਬੰਦੇ ਦਾ ਬੈਟ ਬਾਲ ਨੂੰ ਨਹੀਂ ਲੱਗਦਾ ਤੇ ਵਿਰੋਧੀ ਟੀਮ ਵੀ ਕਹਿੰਦੀ ਆ ਕਿ ਇਹ ਖੇਡਦਾ ਰਵੇ, ਸਾਨੂੰ ਫਾਇਦਾ, ਇਹਨੂੰ ਆਊਟ ਕਰਨ 'ਚ ਨੁਕਸਾਨ ਆ, ਤੇ ਫਿਰ ਉਹਨੂੰ ਆਪਣੇ ਆਪ ਵਿਕਟਾਂ ਤੇ ਬੈਟ ਮਾਰ ਕੇ ਚੁੱਪ ਕਰਕੇ ਤੁਰਦਾ ਹੋਣਾ ਚਾਹੀਦਾ। ਸੁਰੇਸ਼ ਪ੍ਰਭੂ ਇਸ ਪਿੱਚ ਤੇ ਇਹੋ ਹੀ ਕੁਝ ਕਰ ਸਕਿਆ। ਉਹਦਾ ਬੈਟ ਬਾਲ ਨੂੰ ਨਹੀਂ ਲੱਗਦਾ ਪਿਆ, ਚੁੱਪ ਕਰਕੇ ਇਹੋ ਹੀ ਕੰਮ ਕਰੇ ਕਿ ਕਿੱਲੀਆਂ ਤੇ ਬੈਟ ਮਾਰੇ ਤੇ ਤੁਰਦਾ ਹੋਵੇ। ਜੀ ਬਿਲਕੁਲ। ਅਤੇ ਅੱਗੇ ਆਪਾਂ ਤੂਫਾਨ ਸਿੰਘ ਮੂਵੀ ਸੀਗੀ ਤੇ ਉਸ ਦੇ ਸਰਟੀਫਿਕੇਟ ਦੇ ਉੱਤੇ ਬੋਰਡ ਨੇ ਪੱਕਿਆਂ ਹੀ ਬੈਨ ਕਰ ਦਿੱਤਾ। ਦੇਖੋ ਜਿਹੜਾ ਇਹ ਸੈਂਸਰ ਬੋਰਡ ਵਾਲਾ ਕੰਮ ਹੈ, ਪਹਿਲਾਂ ਤੇ ਇਹ ਬੜੀ ਇੱਕ ਵੱਡੀ ਦੁਵਿਧਾ ਹੈ। ਇੱਥੇ ਸੈਂਸਰ ਬੋਰਡ ਦੀ ਰੱਟ ਲਾਈ ਰੱਖਦੇ ਆ, ਸਾਡੇ ਮੀਡੀਆ ਵਾਲੇ ਵੀ ਲਾਈ ਰੱਖਦੇ ਆ। ਸੈਂਸਰ ਬੋਰਡ ਨਹੀਂ, ਇਹ ਅਸਲ ਦੇ ਵਿੱਚ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਹੈ।
ਇਹਨਾਂ ਨੇ ਸਰਟੀਫਾਈਡ ਕਰਨਾ ਫਿਲਮਾਂ ਨੂੰ। ਪਹਿਲਾਜ ਨਿਹਲਾਨੀ ਇਹਦਾ ਮੁਖੀ ਸੀਗਾ, ਉਹ 2-4 ਦਿਨ ਪਹਿਲਾਂ ਇੱਥੋਂ ਰੁਖਸਤ ਹੋ ਗਿਆ। ਬੜੇ ਬੇਆਬਰੂ ਹੋकर ਤੇਰੇ ਕੂਚੇ ਸੇ ਹਮ ਨਿਕਲੇ, ਇੱਦਾਂ ਬੜਾ ਬੇਆਬਰੂ ਜਿਹਾ ਹੋ ਕੇ ਗਿਆ। ਉਹਦੀ ਜਗ੍ਹਾ ਤੇ ਇੱਕ ਬਹੁਤ ਵੱਡਾ ਗੀਤਕਾਰ ਹੈ ਪ੍ਰਸੂਨ ਜੋਸ਼ੀ, ਉਹਨੂੰ ਇਹਨਾਂ ਨੇ ਬਿਠਾ ਲਿਆ। ਲੋਕਾਂ ਨੇ ਸਵਾਗਤ ਕੀਤਾ ਸੀਗਾ ਕਿ ਪ੍ਰਸੂਨ ਜੋਸ਼ੀ ਕਲਾ ਦੇ ਮਾਮਲੇ 'ਚ ਥੋੜ੍ਹੀ ਜਿਹੀ ਫਰਾਕ ਦਿਲੀ ਦਿਖਾਏਗਾ, ਦਰਿਆ ਦਿਲੀ ਦਿਖਾਏਗਾ, ਪਰ ਉਹਨੇ ਜਿਸ ਤਰੀਕੇ ਦਾ ਆਗਾਜ਼ ਕੀਤਾ, ਜਿਸ ਤਰੀਕੇ ਦੀ ਬੋਹਣੀ ਕੀਤੀ ਹੈ, ਪੰਜਾਬੀ ਫਿਲਮ ਜਗਤ ਨੂੰ ਉੱਤੇ ਘੱਟੋ ਘੱਟ ਨਿਰਾਸ਼ਾ ਹੋਈ ਹੈ ਉਹਦੇ ਨਾਲ। ਤੂਫਾਨ ਸਿੰਘ ਬਾਰੇ ਉਹਨਾਂ ਨੇ ਫੈਸਲਾ ਲੈ ਲਿਆ, ਉਹ ਕਹਿੰਦੇ ਜੀ ਕਿ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾ ਸਕਦਾ, ਮਤਲਬ ਕਿ ਪੱਕੇ ਤੌਰ ਤੇ ਹੀ ਜਵਾਬ ਦੇ ਦਿੱਤਾ। ਵੈਸੇ ਇਹ ਫਿਲਮ ਓਵਰਸੀਜ਼ 4 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ, ਭਾਰਤ ਦੇ ਵਿੱਚ ਨੇ ਰਿਲੀਜ਼ ਹੋਣਾ ਸੀ, ਸੋ ਇਹਦੀ ਹੁਣ ਰਿਲੀਜ਼ ਹੋਣ ਦੀ ਜਿਹੜੀ ਉਮੀਦ ਆ ਉਹ ਬਿਲਕੁਲ ਟੁੱਟ ਗਈ ਹੈ। ਇਹਨਾਂ ਨੇ ਕਾਰਨ ਇਹ ਦੱਸਿਆ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਦਾ, ਉਹ ਕਹਿੰਦੇ ਆ ਜੀ ਕਿ ਇੱਕ ਤੇ ਇਹਦੇ 'ਚ ਬੇਲੋੜੀ ਹਿੰਸਾ, ਦੂਜਾ ਇਹਦੇ 'ਚ ਇੱਕ ਅੱਤਵਾਦੀ ਨੂੰ ਪ੍ਰਮੋਟ ਕੀਤਾ ਗਿਆ, ਤੀਸਰਾ ਇਹ ਹੈ ਕਿ ਉਹਦੀ ਤੁਲਨਾ ਭਗਤ ਸਿੰਘ ਦੇ ਨਾਲ ਕੀਤੀ ਗਈ ਹੈ। ਦੇਖੋ, ਜੇ ਤੁਲਨਾ ਕਿਤੇ ਭਗਤ ਸਿੰਘ ਨਾਲ ਕੀਤੀ ਗਈ ਆ ਤੇ ਉਸ ਦ੍ਰਿਸ਼ ਨੂੰ ਜਾਂ ਉਸ ਜਿਹੜਾ ਉਹ ਘਟਨਾਕ੍ਰਮ ਹੈ ਉਹਨੂੰ ਫਿਲਮ 'ਚੋਂ ਹਟਾਇਆ ਜਾ ਸਕਦਾ ਹੈ, ਉਹਦੇ ਤੇ ਕੈਂਚੀ ਫੇਰੀ ਜਾ ਸਕਦੀ ਹੈ ਜੇ ਕੋਈ ਇਸ ਤਰ੍ਹਾਂ ਦਾ ਵਿਵਾਦਤ ਮਸਲਾ ਹੈ। ਪਰ ਜਿਹੜੀ ਗੱਲ ਆ ਕਹਿਣੀ, ਜੋ ਇਹ ਤਰਕਬਾਜ਼ੀ ਕਰਨੀ ਕਿ ਜੀ ਇਹਦੇ 'ਚ ਬੇਲੋੜੀ ਹਿੰਸਾ ਹੈ, ਇੱਥੇ ਤੇ ਕਈ ਫਿਲਮਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਹੁੰਦਾ ਹੋਰ ਕੱਖ ਵੀ ਨਹੀਂ, ਸਿਰਫ ਤੇ ਸਿਰਫ ਹਿੰਸਾ ਹੀ ਹੁੰਦੀ ਹੈ ਤੇ 2-2.5 ਘੰਟੇ ਹੀ ਹਿੰਸਾ ਹੋਈ ਜਾਂਦੀ ਹੈ, ਹੋਰ ਕੋਈ ਗੱਲ ਹੀ ਨਹੀਂ ਹੁੰਦੀ। ਉਹ ਫਿਲਮਾਂ ਵੀ ਚੱਲਦੀਆਂ, ਬਾਹਰਲੀਆਂ ਐਕਸ਼ਨ ਮੂਵੀਆਂ ਇੱਥੇ ਚਲੀਆਂ ਜਾਂਦੀਆਂ ਸਿਨੇਮਿਆਂ 'ਚ, ਕੋਈ ਇਤਰਾਜ਼ ਨਹੀਂ, ਕਿਸੇ ਨੂੰ ਕੋਈ ਉਹਦੇ ਨਾਲ ਗਿਲਾ ਸ਼ਿਕਵਾ ਨਹੀਂ। ਪਰ ਇਹ ਹਿੰਸਾ ਕਹਿ ਕੇ ਮੇਰੇ ਖਿਆਲ ਦੇ ਨਾਲ ਜਾਨ ਨਹੀਂ ਛੁਡਾ ਸਕਦੇ, ਕਿਉਂਕਿ ਜਿੰਨੀਆਂ ਵੀ ਹਿੰਦੀ ਫਿਲਮਾਂ ਬਣਦੀਆਂ ਉਹਨਾਂ 'ਚ ਘੱਟੋ ਘੱਟ ਅੱਧੀਆਂ ਜਿਹੜੀਆਂ ਹੁੰਦੀਆਂ, ਅੱਧਿਆਂ ਤੋਂ ਵੀ ਵੱਧ ਹੋਣੀਆਂ। ਵੈਸੇ ਹੁਣ ਤਾਂ ਉੱਦਾਂ ਟਰੈਂਡ ਥੋੜ੍ਹੇ ਜਿਹੇ ਹੋਰ ਅੱਡ ਚੱਲੇ ਆ, ਪਰ ਬਹੁਤੀਆਂ ਫਿਲਮਾਂ ਜਿਹੜੀਆਂ ਉਹ ਹਿੰਸਾ ਤੋਂ ਹੀ ਪ੍ਰੇਰਿਤ ਹੁੰਦੀਆਂ ਸਨ। ਸੋ ਇਹ ਇਕੱਲੀ ਤੂਫਾਨ ਸਿੰਘ ਫਿਲਮ ਨੂੰ ਇਸ ਤਰ੍ਹਾਂ ਕਹਿ ਕੇ ਤੋਲ ਦੇਣਾ ਕਿ ਜੀ ਇਹਦੇ 'ਚ ਹਿੰਸਾ, ਇਹਦਾ ਕੰਟੈਂਟ ਹੈ ਜਿਹੜਾ ਵਾਇਲੈਂਟ ਆ, ਇਸ ਕਰਕੇ ਅਸੀਂ ਰਿਲੀਜ਼ ਨਹੀਂ ਹੁੰਦੇ ਰਹੇ, ਤਾਂ ਮੇਰੇ ਖਿਆਲ ਦੇ ਨਾਲ ਇਹ ਇਸ ਫਿਲਮ ਦੇ ਨਾਲ ਅਨਿਆਂ। ਹੁਣ ਜਿਹੜੀ ਗੱਲ ਹੈ ਕਿ ਅੱਤਵਾਦੀ ਦੀ ਜ਼ਿੰਦਗੀ ਤੇ ਇਹ ਫਿਲਮ ਬੇਸਡ ਹੈ, ਅਸੀਂ ਇਸ ਕਰਕੇ ਰਿਲੀਜ਼ ਨਹੀਂ ਕਰਦੇ ਪਏ, ਤਾਂ ਇੱਥੇ ਗੈਂਗਸਟਰਾਂ ਦੀ ਜ਼ਿੰਦਗੀ ਤੇ ਫਿਲਮਾਂ ਜਿਹੜੀ ਬਣਦੀਆਂ ਪਈਆਂ ਨੇ, ਜਾਂ ਅੱਗੇ ਅਤੀਤ ਦੇ ਵਿੱਚ ਅੱਤਵਾਦ ਬੇਸਡ ਫਿਲਮਾਂ ਬਣੀਆਂ ਨੇ, ਉਹ ਫਿਰ ਕਿਉਂ ਬਣੀਆਂ ਨੇ? ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਚਾਹੇ ਤੂਫਾਨ ਸਿੰਘ ਹੋਵੇ, ਚਾਹੇ ਪਾਨ ਸਿੰਘ ਹੋਵੇ, ਕੋਈ ਵੀ ਫਿਲਮ ਹੋਵੇ ਜਿਹੜੀ ਇਸ ਤਰ੍ਹਾਂ ਰੀਅਲ ਬੇਸਡ ਆ, ਉਹ ਫਿਲਮ ਲੋਕਾਂ 'ਚ ਜਾਣੀ ਚਾਹੀਦੀ ਹੈ। ਜੇ ਉਹ ਫਿਲਮ ਹਿੰਸਾ ਵਾਲੀ ਹੈ ਜਾਂ ਉਹ ਬਹੁਤ ਜ਼ਿਆਦਾ ਬੋਲਡ ਫਿਲਮ ਆ, ਤੇ ਤੁਸੀਂ ਉਹਨੂੰ ਅਡਲਟ ਸਰਟੀਫਿਕੇਟ ਦੇ ਦਿਓ, ਜਿਹੜਾ ਤੁਹਾਡਾ ਕੰਮ ਆ। ਜੇ ਕੋਈ ਫਿਲਮ ਸਾਫ਼ ਸੁਥਰੀ, ਉਹਨੂੰ UA ਸਰਟੀਫਿਕੇਟ ਦੇ ਦਿਓ। ਤੁਹਾਡਾ ਜਿਹੜਾ ਕੰਮ ਆ, ਤੁਸੀਂ ਸ਼੍ਰੇਣੀਬੱਧ ਕਰਕੇ ਉਹਨੂੰ ਸਰਟੀਫਾਈਡ ਕਰ ਦਿਓ। ਇਹ ਦੇਖਣਾ ਅੱਗੋਂ ਦਰਸ਼ਕ ਦਾ ਕੰਮ ਆ ਕਿ ਇਸ ਫਿਲਮ ਦੇ ਵਿੱਚ ਬੇਲੋੜੀ ਹਿੰਸਾ, ਬੇਲੋੜੀ ਇਹਦੇ 'ਚ ਨੰਗੇਜ਼ਤਾ, ਜਾਂ ਇਸ ਫਿਲਮ ਦੇ ਵਿੱਚ ਬੇਲੋੜਾ ਬਕਵਾਸ ਆ। ਉਸ ਚੀਜ਼ ਨੂੰ ਸਵੀਕਾਰ ਕਰਨਾ, ਉਸ ਚੀਜ਼ ਨੂੰ ਜਿਹੜਾ ਰੱਦ ਕਰਨਾ, ਉਹ ਹੱਕ, ਉਹ ਅਧਿਕਾਰ ਹੈ ਜਿਹੜਾ ਉਹ ਦਰਸ਼ਕ ਦਾ ਹੋਣਾ ਚਾਹੀਦਾ। ਉਹ ਦਰਸ਼ਕ ਤੱਕ ਹੀ ਸੀਮਤ ਹੋਵੇ। ਆ ਜਿਹੜਾ ਕੰਮ ਸੈਂਸਰ ਵਾਲਾ ਸ਼ੁਰੂ ਕਰ ਦਿੱਤਾ ਹੈ ਨਾ, ਇਹਦੀ ਗਾਜ ਪੰਜਾਬੀ ਫਿਲਮਾਂ ਤੇ ਬਹੁਤ ਜ਼ਿਆਦਾ ਡਿੱਗਦੀ ਪਈ ਹੈ। ਕੌਮ ਦੇ ਹੀਰੇ, ਕੌਮ ਦੇ ਹੀਰੇ 2, ਫਿਰ ਬਲੱਡ ਸਟਰੀਟ, ਜਿੰਦਾ ਸੁੱਖਾ, ਇੱਦਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕਿ ਇਹ ਕਹਿ ਕੇ ਇਹ ਭੇਟ ਚਾੜ ਦਿੱਤੀਆਂ ਗਈਆਂ ਬਲੀ ਦੇ ਕਿ ਜੀ ਇਹਨਾਂ ਫਿਲਮਾਂ ਦੇ ਵਿੱਚ ਹਿੰਸਾ ਜਾਂ ਇਹ ਫਿਲਮਾਂ ਅੱਤਵਾਦੀਆਂ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਕਿਤੇ ਨਾ ਕਿਤੇ ਇੱਕ ਵਿਤਕਰਾ ਜਿਹਾ, ਕਿਤੇ ਨਾ ਕਿਤੇ ਇਹ ਅਨਿਆਂ ਜਿਹਾ। ਇਹ ਜਿਹੜਾ ਫੈਸਲਾ ਉਹ ਦਰਸ਼ਕ ਤੇ ਛੱਡ ਦੇਣਾ ਚਾਹੀਦਾ ਕਿ ਕੀ ਉਹ ਪਸੰਦ ਕਰਦਾ ਜਾਂ ਇਹਨਾਂ ਫਿਲਮਾਂ ਨੂੰ ਰੱਦ ਕਰਦਾ। ਉਹ ਆਪੇ ਹੀ ਕਰ ਦੇਗਾ ਵੇਖ ਕੇ, ਕਿਉਂਕਿ ਉਸ ਬੰਦੇ ਨੂੰ ਜਿਹੜਾ ਫਿਲਮ ਵੇਖਦਾ ਉਹਨੂੰ ਇੰਨੀ ਕੁ ਅਕਲ ਆ ਕਿ ਕਿਹੜੀ ਫਿਲਮ ਵੇਖਣੀ ਹੈ, ਕਿਹੜੀ ਫਿਲਮ ਹੈ ਰੱਦ ਕਰਨੀ ਹੈ। ਬਿਲਕੁਲ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਹੀ ਆ, ਊਟ ਪਟਾਂਗ ਫਿਲਮਾਂ ਬਹੁਤ ਬਣਦੀਆਂ, ਗੈਂਗਸਟਰਾਂ 'ਤੇ ਬਣਦੀਆਂ, ਪਰ ਜਿਹੜੀ ਸਿੱਖਾਂ ਦੇ ਨਾਲ ਸਿੱਖਾਂ ਦਾ ਦਰਦ ਆ ਉਹ ਫਿਲਮ ਬਣਦੀ ਆ, ਉਸੇ ਦੇ 'ਤੇ ਇਹਨਾਂ ਨੂੰ ਪ੍ਰੋਬਲਮ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ, ਕੈਪਟਨ ਸਰਕਾਰ ਨੇ ਬੱਸਾਂ 'ਤੇ ਉੱਤੇ ਟੈਕਸ ਵਧਾਇਆ ਅਤੇ ਬਾਦਲ ਪਰਿਵਾਰ ਨੂੰ ਝਟਕਾ। ਦੇਖੋ, ਬੱਸਾਂ 'ਤੇ ਜਦੋਂ ਇਸ ਤਰ੍ਹਾਂ ਦਾ ਟੈਕਸ ਵਧਾਇਆ ਜਾਊਗਾ ਤਾਂ ਸਭ ਤੋਂ ਪਹਿਲਾਂ ਝਟਕਾ ਜਿਹੜਾ ਉਹ ਬਾਦਲ ਪਰਿਵਾਰ ਨੂੰ ਹੀ ਲੱਗੇਗਾ, ਕਿਉਂਕਿ ਬੱਸਾਂ ਉਹਨਾਂ ਦੀਆਂ ਸਭ ਤੋਂ ਜ਼ਿਆਦਾ ਨੇ ਇਸ ਸਮੇਂ। ਵੈਸੇ ਉਹਨਾਂ ਦੇ ਆਪਣੇ ਬੰਦੇ ਆ ਜਿਹੜੇ ਉਹ ਇਸ ਗੱਲ ਨੂੰ ਰੱਦਦੇ, ਉਹ ਕਹਿੰਦੇ ਜੀ ਨਹੀਂ, ਸਾਡੇ ਸਰਦਾਰਾਂ ਕੋਲ ਇੰਨੀਆਂ ਬੱਸਾਂ ਨਹੀਂ। ਪਰ ਟਰਾਂਸਪੋਰਟਾਂ ਵੇਖੀਏ ਜਾਂ ਸੜਕ ਤੋਂ ਲੰਘਦੀਆਂ ਲਾਰੀਆਂ ਵੇਖੀਏ, ਫਿਰ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਹਿਸਾਬ ਕਿਤਾਬ ਵੱਡਾ ਛੋਟਾ। ਇਹ ਜਿਹੜਾ ਕਿਰਾਇਆ ਵਧਾਇਆ ਗਿਆ, ਇਹਦੀ ਕਹਾਣੀ ਵੀ ਵੈਸੇ ਨਾ ਜਿਹੜੀ ਅਤੀਤ ਦੀ ਆ ਉਹ ਬੜੀ ਦਿਲਚਸਪ ਆ। ਜਦੋਂ
ਸੁਖਬੀਰ ਸਿੰਘ ਬਾਦਲ ਹੋਰਾਂ ਨੇ 2012 ਦੇ ਵਿੱਚ ਟਰਾਂਸਪੋਰਟ ਪਾਲਿਸੀ ਲਿਆਂਦੀ ਸੀ। ਉਹਦੇ ਵਿੱਚ ਇੱਕ ਬੜਾ ਅਜੀਬੋ-ਗਰੀਬ ਜਿਹਾ ਫੈਸਲਾ ਕੀਤਾ ਸੀ ਇਹਨਾਂ ਨੇ। ਉਹ ਇਹ ਸੀ ਕਿ ਜਿਹੜੀਆਂ ਆਰਡੀਨਰੀ ਬੱਸਾਂ ਨੇ, ਸਧਾਰਨ ਬੱਸਾਂ ਨੇ, ਉਹਨਾਂ ਦਾ ਤੇ ਟੈਕਸ ਹੈ ਜਿਹੜਾ ਉਹ ਲਗਭਗ ₹2.25 2.5 ਰੁਪਏ ਰੱਖਿਆ ਸੀ ਇਹਨਾਂ ਨੇ। ਤੇ ਜਿਹੜੀਆਂ ਲਗਜ਼ਰੀ ਬੱਸਾਂ, ਜਿਹੜੀਆਂ AC ਬੱਸਾਂ, ਵੋਲਵੋ ਬੱਸਾਂ, ਜਿਹੜੀਆਂ ਕਿ ਉਹਨਾਂ ਤੋਂ ਦੁੱਗਣੀਆਂ ਕਮਾਈ ਕਰਦੀਆਂ, ਉਹਨਾਂ ਬੱਸਾਂ ਦਾ ਜਿਹੜਾ ਟੈਕਸ ਸੀ ਉਹ ਉਹਨਾਂ ਤੋਂ ਕਿਤੇ ਘਟਾ ਕੇ ਰੱਖਿਆ ਗਿਆ ਸੀ। ਮਤਲਬ ਕਿ ਜਿਹੜੀਆਂ ਸਧਾਰਨ ਕਿਸਮ ਦੀਆਂ ਬੱਸਾਂ ਸੀ ਉਹਨਾਂ ਤੇ ਟੈਕਸ ਦੀ ਤਲਵਾਰ ਤਿੱਖੀ, ਤੇ ਜਿਹੜੀਆਂ ਲਗਜ਼ਰੀ ਬੱਸਾਂ ਕਮਾਈਆਂ ਦੂਣ ਸਵਾਈਆਂ ਕਰਦੀਆਂ ਸੀ ਉਹਨਾਂ ਨਾਲੋਂ, ਉਹਨਾਂ ਤੇ ਟੈਕਸ ਬਹੁਤ ਨਰਮ ਰੱਖਿਆ ਗਿਆ ਸੀ। ਹੁਣ ਕੈਪਟਨ ਸਰਕਾਰ ਨੇ ਇਸ ਦੁੱਖ ਦੀ ਰਗ ਤੇ ਹੱਥ ਧਰ ਦਿੱਤਾ। ਉਹਨਾਂ ਨੇ ਨਵੇਂ ਤਰੀਕੇ ਦਾ ਟੈਕਸ ਲਾਗੂ ਕਰ ਦਿੱਤਾ। ਨਵੇਂ ਤਰੀਕੇ ਦੇ ਟੈਕਸ ਦੇ ਵਿੱਚ ਕੀ ਆ ਕਿ ਜਿਹੜੀਆਂ ਸਧਾਰਨ ਬੱਸਾਂ, ਉਹਨਾਂ ਦਾ ਟੈਕਸ ਹੈ ਜਿਹੜਾ ₹3.25 ਰੁਪਏ ਤੋਂ ਵਧਾ ਕੇ ਉਹ ਕਰ ਦਿੱਤਾ ₹2.80, ਯਾਨੀ 5 ਪੈਸਿਆਂ ਦਾ ਵਾਧਾ। ਦੂਜੇ ਪਾਸੇ ਜਿਹੜੀਆਂ HVC ਬੱਸਾਂ, ਉਹਨਾਂ ਦਾ ਜਿਹੜਾ ਟੈਕਸ ਆ ਉਹ ₹1.62 ਤੋਂ ਵਧਾ ਕੇ ਉਹ ਕਰ ਦਿੱਤਾ ₹3.36। ਪਰ ਜਿਹੜੀਆਂ ਇੰਟੀਗਰਲ ਬੱਸਾਂ ਨੇ, ਜਿੱਦਾਂ ਜਿਹਨਾਂ ਨੂੰ ਆਪਾਂ ਵੋਲਵੋ ਕਹਿ ਦਿੰਦੇ, AC ਬੱਸਾਂ ਕਹਿ ਦਿੰਦੇ ਆ, ਉਹਨਾਂ ਦਾ ₹1.62 ਤੋਂ ਵਧਾ ਕੇ ਟੈਕਸ ਹੈ ਜਿਹੜਾ ਉਹ ਕਰ ਦਿੱਤਾ ਗਿਆ ₹5.04। ਇੱਕ ਇਹਨਾਂ ਨੇ ਨਵੀਂ ਕੈਟਾਗਰੀ ਬਣਾਈ ਆ, ਉਹ ਹੈ ਸੁਪਰ ਇੰਟੀਗਰਲ ਬੱਸਾਂ। ਉਹਨਾਂ ਦਾ ਇਹਨਾਂ ਨੇ ਟੈਕਸ ਰੱਖਿਆ ₹5.60। ਮਤਲਬ ਕਿ ਜਿਹੜਾ ਟੈਕਸ ਪਹਿਲਾਂ ਨਾ ਮਾਤਰ ਸੀਗਾ ਇੰਟੀਗਰਲ ਬੱਸਾਂ ਦਾ ਜਾਂ ਲਗਜ਼ਰੀ ਬੱਸਾਂ ਦਾ, ਉਹ ਟੈਕਸ ਹੁਣ ਇਹਨਾਂ ਨੇ ਚੋਖਾ ਵਧਾ ਕੇ ਉਹ ਕਰ ਦਿੱਤਾ ਵੱਧ ਤੋਂ ਵੱਧ ₹5.60, ਜਿਹੜਾ ਕਿ ਪਹਿਲਾਂ ਮਾਤਰ 1.5 ਜਾਂ ₹2.25 ਸੀਗਾ। ਇਹਦਾ ਮਤਲਬ ਇਹ ਹੋਇਆ ਕਿ ਜੇ ਕੋਈ ਲਗਜ਼ਰੀ ਬੱਸ ਰੋਜ਼ਾਨਾ ਦਾ 500-600 ਕਿਲੋਮੀਟਰ ਸਫ਼ਰ ਤੈਅ ਕਰਦੀ ਹੈ ਤੇ ਉਹਨੂੰ 1500 ਤੋਂ 2000 ਰੁਪਇਆ ਐਕਸਟਰਾ ਇੱਕ ਦਿਨ ਦਾ ਜਿਹੜਾ ਉਹ ਟੈਕਸ ਦੇ ਰੂਪ 'ਚ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਪਵੇਗਾ। ਇਹਦੇ ਨਾਲ ਹੁਣ ਦੋ ਚੀਜ਼ਾਂ ਨੇ। ਇੱਕ ਤੇ ਦੇਖੋ ਸਿੱਧੇ ਰੂਪ ਦੇ ਵਿੱਚ ਕੈਪਟਨ ਸਰਕਾਰ ਨੂੰ ਕਮਾਈ ਵਧੇਗੀ। ਦੂਜਾ ਇਹ ਆ ਕਿ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਬਾਦਲ ਪਰਿਵਾਰ ਨੂੰ ਝਟਕਾ, ਉਹ ਆਪਣੇ ਵਿਰੋਧੀਆਂ ਨੂੰ ਇਸ ਤਰੀਕੇ ਨਾਲ ਇੱਕ ਝਟਕਾ ਵੀ ਦੇ ਸਕਦੇ ਆ ਕਿ ਉਹਨਾਂ ਦੀ ਆਰਥਿਕਤਾ ਤੇ ਸੱਟ ਵੱਜੇਗੀ। ਪਰ ਇਹਦੇ 'ਚ ਸਭ ਤੋਂ ਵੱਡੀ ਗੱਲ ਔਰ ਜਿਹੜੀ ਨੋਟ ਕਰਨ ਵਾਲੀ ਗੱਲ ਆ ਉਹ ਇਹ ਆ ਕਿ ਇਹਨਾਂ ਦੇ ਟੈਕਸ ਤੇ ਸਰਕਾਰ ਨੇ ਵਧਾ ਦਿੱਤੇ ਆ, ਪਰ ਜੇ ਇੰਟੀਗਰਲ ਬੱਸਾਂ ਵਾਲੇ ਇਹ ਗੱਲ ਸੋਚਣ ਕਿ ਅਸੀਂ ਇਸ ਟੈਕਸ ਦੇ ਵਾਧੇ ਤੇ ਚੱਲਦਿਆਂ ਆਪਣਾ ਕਿਰਾਇਆ ਵਧਾ ਲਈਏ, ਉਹ ਇਹਨਾਂ ਲਈ ਮੁਨਾਸਿਬ ਨਹੀਂ। ਕਿਉਂਕਿ ਸਰਕਾਰ ਦੇ ਕੋਲ ਇਹ ਅਥਾਰਟੀ ਹੈ, ਸਰਕਾਰ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਇਹਨਾਂ ਦਾ ਟੈਕਸ ਵਧਾ ਸਕਦੀ ਹੈ, ਪਰ ਇਹਨਾਂ ਦੇ ਕੋਲ ਕੋਈ ਵੀ ਅਧਿਕਾਰ ਨਹੀਂ ਕਿ ਇਹ ਸਰਕਾਰ ਦੀ ਪਰਮਿਸ਼ਨ ਤੋਂ ਬਿਨਾਂ ਆਪਣੇ ਪੱਧਰ ਤੇ ਕਿਰਾਇਆ ਵਧਾ ਲੈਣਗੇ। ਸੋ ਇਹ ਦੋਹਰੀ ਮਾਰ ਆ। ਇੱਕ ਤੇ ਇਹਨਾਂ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਹੁਣ ਟੈਕਸ ਵੱਧ ਦੇਣਾ ਪਊਗਾ ਔਰ ਇੱਕ ਦਿਨ ਦਾ ਮੰਨ ਕੇ ਚਲੋ ਕਿ 1500-2000 ਰੁਪਏ ਦਾ ਖੋਰਾ ਇਹਨਾਂ ਨੂੰ ਲੱਗੂਗਾ। ਦੂਜੀ ਗੱਲ ਇਹ ਆ ਕਿ ਇਹਨਾਂ ਦੀਆਂ ਮੁਸ਼ਕਾਂ ਬਚੀਆਂ ਹੋਈਆਂ, ਹੱਥ ਇਹਨਾਂ ਦੇ ਵੱਜੇ ਹੋਏ ਆ, ਇਹ ਆਪਣੇ ਤੌਰ ਤੇ ਕਿਰਾਇਆ ਨਹੀਂ ਵਧਾ ਸਕਦੇ। ਸੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਤੇ ਨਾ ਕਿਤੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਫੁੰਡਣ ਦੀ ਕੋਸ਼ਿਸ਼ ਕੀਤੀ ਆ। ਸੋ ਮੈਨੂੰ ਲੱਗਦਾ ਕਿ ਉਹ ਇਸ ਨਿਸ਼ਾਨੇਬਾਜ਼ੀ 'ਚ ਥੋੜ੍ਹੀ ਬਹੁਤ ਸਫਲਤਾ ਵੀ ਪ੍ਰਾਪਤ ਕਰ ਗਏ ਆ। ਉੱਦਾਂ ਇਹ ਇੱਕ ਸ਼ੁਰੂਆਤ ਕਹੀ ਜਾ ਸਕਦੀ ਹੈ, ਇੱਕ ਸੰਕੇਤਕ ਪਹਿਲ ਕਹੀ ਜਾ ਸਕਦੀ ਹੈ। ਜੋ ਕੁਛ ਇਹਨਾਂ ਬੱਸਾਂ ਦੇ ਵਿੱਚ ਕੀਤਾ ਗਿਆ ਇਹਨਾਂ 10 ਸਾਲਾਂ ਦੇ ਵਿੱਚ, ਉਹ ਹਾਲੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ। ਉਹ ਖੇਡ ਉਸੇ ਤਰ੍ਹਾਂ ਨਿਰੰਤਰ ਜਾਰੀ ਹੈ। ਉਹ ਪੂਰਨ ਤੌਰ ਤੇ ਖੇਡ ਕਦੋਂ ਰੁਕੇਗੀ ਉਸ ਸਮੇਂ ਦਾ, ਉਸ ਘੜੀ ਦਾ ਇੰਤਜ਼ਾਰ ਆ। ਪਰ ਹਾਲ ਦੀ ਘੜੀ, ਉਹ ਘੜੀ ਦੂਰ ਜਾਪਦੀ ਹੈ, ਨੇੜੇ ਤੇੜੇ ਨਹੀਂ ਲੱਗਦੀ। ਬਿਲਕੁਲ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਨਵੀਂ ਸਰਕਾਰ ਆ ਜਾਂਚ ਪੜਤਾਲ ਕਰ ਰਹੀ ਆ, ਤੇ ਉੱਥੋਂ ਪਤਾ ਲੱਗਾ ਕਿ ਵੱਡੀ ਪੱਧਰ ਤੇ ਜਿਹੜੇ ਨੌਜਵਾਨ ਸੀ ਉਹ ਬੁੱਢੇ ਬਣ ਕੇ ਪੈਨਸ਼ਨਾਂ ਲੈ ਰਹੇ ਸੀ। ਦੇਖੋ, ਇੱਥੇ ਪੰਜਾਬ ਦੇ ਵਿੱਚ ਅਜੀਬੋ-ਗਰੀਬ ਕਿੱਸੇ ਸਾਹਮਣੇ ਆਉਂਦੇ ਆ। ਇੱਥੇ ਇੱਕ ਜ਼ਿਲ੍ਹੇ ਦੇ ਵਿੱਚੋਂ ਇਸ ਤਰ੍ਹਾਂ ਦੇ ਵੀ ਕੇਸ ਨਿਕਲੇ ਸੀਗੇ ਕਿ 14 ਸਾਲ ਦੀਆਂ ਪੜ੍ਹਦੀਆਂ ਬੱਚੀਆਂ ਨੂੰ ਵਿਆਹੁਤਾ ਦਿਖਾ ਕੇ ਉਹਨਾਂ ਦੀ ਸ਼ਗਨ ਸਕੀਮ ਲੈ ਲਈ ਗਈ ਸੀ। ਇੱਕ ਜ਼ਿਲ੍ਹੇ 'ਚੋਂ ਇਸ ਤਰ੍ਹਾਂ ਦਾ ਵੀ ਸਕੈਮ ਨਿਕਲਿਆ ਸੀਗਾ ਕਿ ਕੁਆਰੀਆਂ ਬੱਚੀਆਂ ਨੂੰ ਵਿਧਵਾ ਦਰਸਾ ਕੇ ਵਿਧਵਾਵਾਂ ਪੈਨਸ਼ਨਾਂ ਜਿਹੜੀਆਂ ਹੁੰਦੀਆਂ ਉਹ ਲੈ ਲਈਆਂ ਗਈਆਂ ਸਨ। ਬੜੇ ਅਜੀਬੋ-ਗਰੀਬ ਜਿਹੇ ਕਿੱਸੇ ਨਿਕਲਦੇ ਆ। ਸਾਡੇ ਇੱਥੇ ਲੰਬੀ 'ਚੋਂ ਇੱਕ ਵਾਰੀ ਇੱਕ ਸਰਪੰਚ ਜਿਹੜਾ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ, ਉਹਦੀ ਰਹਿਨੁਮਾਈ ਹੇਠ ਚੱਲਦੀ ਪੰਚਾਇਤ ਤੇ ਦੋਸ਼ ਲੱਗਾ ਸੀਗਾ ਕਿ ਉਹ ਕਈ ਪੈਨਸ਼ਨਾਂ ਇੱਦਾਂ ਦੀਆਂ ਸੁਰਗਪੁਰੀ ਨੂੰ ਪਹੁੰਚਾਉਂਦਾ ਰਿਹਾ ਜਿਹੜੀਆਂ ਪੈਨਸ਼ਨਾਂ ਕਟਾਉਣੀਆਂ ਚਾਹੀਦੀਆਂ ਸਨ।
मतलब कि ਮਰਿਆਂ ਬੰਦਿਆਂ ਨੂੰ ਵੀ ਪੈਨਸ਼ਨਾਂ ਦਾ ਭੁਗਤਾਨ ਹੁੰਦਾ ਰਿਹਾ ਔਰ ਲੰਮੇ ਸਮੇਂ ਤੋਂ ਹੁੰਦਾ ਰਿਹਾ, ਲੰਮੇ ਸਮੇਂ ਤੱਕ ਹੁੰਦਾ ਰਿਹਾ। ਇਸ ਤਰ੍ਹਾਂ ਦੇ ਬਹੁਤ ਕਿੱਸੇ ਆ। ਕੈਪਟਨ ਸਰਕਾਰ ਨੇ ਆਉਂਦਿਆਂ ਚੰਗਾ ਕੰਮ ਇਹ ਕੀਤਾ ਕਿ ਇਹਨਾਂ ਪੈਨਸ਼ਨਰਾਂ ਦੀ ਇਹਨਾਂ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਹੁਣ ਜਿਹੜੀ ਮੁੱਢਲੇ ਤੌਰ ਤੇ ਪੁੱਛ ਪੜਤਾਲ ਹੋਈ ਆ ਉਹਦੇ 'ਚ ਦੇਖੋ ਜਿਹੜੀ ਪੈਨਸ਼ਨਰਾਂ ਦੀ ਗਿਣਤੀ ਹੈ ਉਹ ਪੰਜਾਬ ਦੇ ਵਿੱਚ ਕੁੱਲ ਹੈਗੀ ਆ 19,99,000 ਤੇ ਸਭ ਤੋਂ ਜ਼ਿਆਦਾ ਨੇ ਬੁਢਾਪਾ ਪੈਨਸ਼ਨ ਲੈਣ ਵਾਲੇ ਪੈਨਸ਼ਨਰ ਜਿਨ੍ਹਾਂ ਦੀ ਗਿਣਤੀ ਹੈ ਲਗਭਗ 13 ਲੱਖ। ਇਹਨਾਂ ਦੇ ਵਿੱਚੋਂ ਹੁਣ 12 ਕੁ ਲੱਖ ਦੀ ਜਾਂਚ ਪੜਤਾਲ ਹੈ ਜਿਹੜੀ ਹੋ ਚੁੱਕੀ ਹੈ ਕਿ ਕੀ ਇਹ ਯੋਗ ਨੇ ਜਾਂ ਅਯੋਗ ਨੇ। ਤਾਂ ਇਹਦੇ ਵਿੱਚੋਂ ਹੁਣ ਜਿਹੜੀ 12 ਲੱਖ ਦੀ ਪੜਤਾਲ ਹੋਈ ਆ ਇਹਦੇ ਚੋਂ 3.5% ਲਾਭਪਾਤਰੀ ਹੈ ਜਿਹੜੇ ਉਹ ਅਯੋਗ ਨਿਕਲੇ ਆ। ਜੇ ਆਪਾਂ ਜ਼ਿਲ੍ਹਾ ਵਾਈਜ਼ ਗੱਲ ਕਰੀਏ ਮਾਨਸਾ ਜ਼ਿਲ੍ਹੇ ਦੀ ਅਯੋਗ ਪੈਨਸ਼ਨਰਾਂ ਦੇ ਮਾਮਲੇ 'ਚ ਝੰਡੀ ਰਹੀ ਹੈ। ਇੱਥੇ 9% ਲਾਭਪਾਤਰੀ ਹੈ ਜਿਹੜੇ ਉਹ ਯੋਗ ਪਾਏ ਗਏ ਆ। ਮਤਲਬ ਕਿ ਉਹ ਕਿਸੇ ਵੀ ਪਾਸਿਓਂ ਇਹ ਪੈਨਸ਼ਨ ਲੈਣ ਦੇ ਯੋਗ ਨਹੀਂ ਸਨ ਪਰ ਉਹ ਲੰਮੇ ਸਮੇਂ ਤੋਂ ਪੈਨਸ਼ਨ ਲੈ ਰਹੇ ਸੀ। ਕੁੱਲ ਇੱਥੇ 85,500 ਲਾਭਪਾਤਰੀ ਸੀ ਜਿਹਦੇ ਚੋਂ 57,000 ਲਾਭਪਾਤਰੀਆਂ ਦੀ ਪੜਤਾਲ ਮੁਕੰਮਲ ਹੋਈ ਆ। ਇਹਦੇ ਚੋਂ 5,000 ਬੰਦਾ ਜਿਹੜਾ ਉਹ ਨਕਲੀ ਨਿਕਲਿਆ, ਫਰਜ਼ੀ ਨਿਕਲਿਆ। ਜੇ ਅੱਗੇ ਗੱਲ ਕਰੀਏ ਸੰਗਰੂਰ ਜ਼ਿਲ੍ਹੇ ਦੀ, ਸੰਗਰੂਰ ਦੇ ਵਿੱਚ 1,48,000 ਬੁਢਾਪਾ ਪੈਨਸ਼ਨਰ ਆ। ਇਹਦੇ ਵਿੱਚ ਹੁਣ ਜਿਹੜੀ ਪੜਤਾਲ ਹੋਈ ਆ ਉਹਦੇ 'ਚ 8.25% ਲਾਭਪਾਤਰੀ ਜਿਹੜੇ ਅਯੋਗ ਨਿਕਲੇ ਆ ਜਿਨ੍ਹਾਂ ਦੀ ਗਿਣਤੀ ਲਗਭਗ 9300 ਬਣਦੀ ਹੈ। ਤੁਸੀਂ ਆਪ ਹਿਸਾਬ ਲਾ ਲਓ ਇੱਕ ਜ਼ਿਲ੍ਹੇ 'ਚੋਂ 9300 ਬੰਦਾ ਜਿਹੜਾ ਉਹ ਅਯੋਗ ਨਿਕਲਦਾ ਪਿਆ, ਦੂਸਰੇ ਜ਼ਿਲ੍ਹੇ 'ਚੋਂ 5,000 ਬੰਦਾ ਅਯੋਗ ਨਿਕਲਦਾ ਪਿਆ। ਜੇ ਇੱਕ ਜ਼ਿਲ੍ਹੇ ਦੀ ਇਹ ਐਵਰੇਜ ਮੰਨ ਕੇ ਵੀ ਤੁਰਿਆ ਜਾਵੇ ਬੰਦਾ ਕਿ 5,000 7,000 ਬੰਦਾ ਜਿਹੜਾ ਅਯੋਗ ਆ, ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਹ ਅੰਕੜਾ ਕਿੱਥੇ ਜਾਊਗਾ। ਹੁਣ ਇਹਨਾਂ ਬੰਦਿਆਂ ਨੇ ਕਿੰਨੇ ਮਹੀਨੇ ਪੈਨਸ਼ਨ ਲਈ ਆ, ਕਿੰਨੀ ਪੈਨਸ਼ਨ ਹੁਣ ਤੱਕ ਲੈ ਚੁੱਕੇ ਆ, ਉਹਦਾ ਹਿਸਾਬ ਕਿਤਾਬ ਸਾਰਾ ਲੱਗਣਾ ਚਾਹੀਦਾ। ਔਰ ਇਕੱਲਾ ਹਿਸਾਬ ਕਿਤਾਬ ਹੀ ਨਹੀਂ ਲੱਗਣਾ ਚਾਹੀਦਾ, ਉਹਨਾਂ ਬੰਦਿਆਂ ਦਾ ਵੀ ਹਿਸਾਬ ਕਿਤਾਬ ਲੱਗਣਾ ਚਾਹੀਦਾ ਜਿਨ੍ਹਾਂ ਦੇ ਕਰਕੇ ਇਹ ਪੈਨਸ਼ਨ ਲੱਗੀ ਆ। ਪੈਨਸ਼ਨ ਲਾਉਣ ਵਾਲੇ ਕੌਣ ਸਨ? ਪਹਿਲਾ ਕਸੂਰ ਤੇ ਉਹਨਾਂ ਹਾਕਮਾਂ ਦਾ ਜਿਨ੍ਹਾਂ ਨੇ ਸੰਦੇਸ਼ ਦੇ ਦਿੱਤੇ ਕਿ ਬੰਦਿਆਂ ਨੂੰ ਖੁਸ਼ ਕਰ ਦਿਓ, ਜਿੱਦਾਂ ਮਰਜ਼ੀ ਖੁਸ਼ ਕਰ ਦਿਓ, ਜਿਵੇਂ ਮਰਜ਼ੀ ਹੁੰਦਾ ਕਰ ਦਿਓ, ਕਰਾ ਦਿਓ, ਅਸੀਂ ਬੈਠੇ ਹਾਂ। ਦੂਜੇ ਨੰਬਰ ਤੇ ਉਹ ਲੋਕ ਜਿਹੜੇ ਇਹਨਾਂ ਦੇ ਕਰਿੰਦਿਆਂ ਦੇ ਤੌਰ ਤੇ ਕੰਮ ਕਰਦੇ ਸਨ, ਕੋਈ ਸਰਪੰਚ, ਕੋਈ ਨੰਬਰਦਾਰ ਜਾਂ ਕੋਈ ਆਪੂ ਬਣਿਆ ਸਰਪੰਚ ਨੰਬਰਦਾਰ ਜਿਹੜਾ ਕਿ ਅਹੁਦੇ ਦੇ ਤੌਰ ਤੇ ਨਹੀਂ, ਸਿਰਫ ਆਪਣੀ ਹੈਂਕੜ ਦੇ ਤੌਰ ਤੇ ਪਿੰਡ 'ਚ ਵਿਚਰਦਾ ਕਿ ਹਾਂ ਮੈਂ ਜਥੇਦਾਰ ਦਾ ਨਜ਼ਦੀਕੀ ਹਾਂ। ਉਹਨਾਂ ਬੰਦਿਆਂ ਨੂੰ ਵੀ ਇਸ ਮਾਮਲੇ 'ਚ ਪੁੱਛਗਿੱਛ ਲਈ ਸੱਦਣਾ ਚਾਹੀਦਾ ਜਿਨ੍ਹਾਂ ਨੇ ਹੇਠਲੇ ਪੱਧਰ ਤੇ ਇਹ ਪੈਨਸ਼ਨਾਂ ਲਾਈਆਂ। ਔਰ ਤੀਸਰੇ ਉਹ ਲੋਕ ਜਿਨ੍ਹਾਂ ਲੋਕਾਂ ਨੇ ਵੈਰੀਫਾਈਡ ਕਰਨਾ ਸੀ, ਜਿਨ੍ਹਾਂ ਲੋਕਾਂ ਨੇ ਇਹਨਾਂ ਖਾਤਿਆਂ ਨੂੰ ਪੜਤਾਲਣਾ ਸੀ ਕਿ ਹਾਂ ਇਹ ਲੋਕ ਯੋਗ ਨੇ ਜਾਂ ਅਯੋਗ ਨੇ, ਉਹਨਾਂ ਅਧਿਕਾਰੀਆਂ ਦੀ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਪਰ ਅਫਸੋਸ ਦੀ ਗੱਲ ਆ ਆਟਾ ਦਾਲ ਸਕੀਮ 'ਚ ਇੱਥੇ ਲੱਖਾਂ ਲੋਕ ਫਰਜ਼ੀ ਨਿਕਲ ਆਉਂਦੇ ਆ, ਕੋਈ ਕਾਰਵਾਈ ਨਹੀਂ। ਉਹ ਫਰਜ਼ੀ ਪੈਦਾ ਕਿਹਨੇ ਕੀਤੇ, ਪੁੱਛਗਿੱਛ ਦੀ ਕੋਈ ਲੋੜ ਨਹੀਂ। ਇਹ ਜ਼ਰੂਰੀ ਹੋਣਾ ਚਾਹੀਦਾ ਕਿ ਉਹ ਲੋਕ ਸਕੰਜੇ 'ਚ ਲੈ ਜਾਣ ਜਿਨ੍ਹਾਂ ਲੋਕਾਂ ਨੇ ਅਯੋਗ ਬੰਦਿਆਂ ਨੂੰ ਪੈਨਸ਼ਨਰ ਬਣਾ ਕੇ ਸਰਕਾਰੀ ਖਜ਼ਾਨੇ ਤੇ ਨਿਰੀ ਪੂਰੀ ਸੱਟ ਨਹੀਂ ਮਾਰੀ, ਬਲਕਿ ਜਿਹੜੇ ਯੋਗ ਲੋਕ ਸੀ ਕਈ ਉਹ ਇਸ ਬੈਨੀਫਿਸ਼ਰੀ ਸਕੀਮ ਤੋਂ ਪਾਸੇ ਰੱਖ ਦਿੱਤੇ। ਸੋ ਜ਼ਰੂਰਤ ਆ ਕਿ ਸਖਤਾਈ ਕੀਤੀ ਜਾਵੇ ਇਹਨਾਂ ਮਾਮਲਿਆਂ 'ਚ। ਜਦੋਂ ਕੋਈ ਸਕੈਮ ਨਿਕਲਦਾ ਉਸ ਸਕੈਮ ਦੇ ਵਿੱਚ ਵਸੂਲੀ ਹੋਣੀ ਉਹ ਯਕੀਨੀ ਬਣਾਈ ਜਾਵੇ ਔਰ ਵਸੂਲੀ ਉਹਨਾਂ ਲੋਕਾਂ ਤੋਂ ਕੀਤੀ ਜਾਵੇ ਜਿਹੜੇ ਲੋਕ ਇਸ ਮਾਮਲੇ 'ਚ ਦੋਸ਼ੀ ਪਾਈ ਜਾਂਦੇ ਆ। ਉਹਨਾਂ ਦੀਆਂ ਮੁਸ਼ਕਾਂ ਵੀ ਬਣਨੀਆਂ ਚਾਹੀਦੀਆਂ ਤੇ ਉਹਨਾਂ ਦੀ ਜੇਬ ਦੇ ਵਿੱਚੋਂ ਇਹ ਰਕਮ ਵੀ ਕਢਾਉਣੀ ਚਾਹੀਦੀ ਹੈ ਜੋ ਉਹਨਾਂ ਨੇ ਲੋਕਾਂ ਦੀ ਜੇਬ 'ਚੋਂ ਲੁੱਟੀ ਹੁੰਦੀ ਹੈ। ਹਾਂ ਬਿਲਕੁਲ। ਤੇ ਜਾਂਦੇ ਜਾਂਦੇ ਆਪਾਂ ਅਖੀਰਲਾ ਸਵਾਲ ਮੋਦੀ ਸਰਕਾਰ ਦੇ ਰਾਖਵੇਂ ਕਰਨ ਦੀ ਜੇ ਗੱਲ ਕਰੀਏ ਤਾਂ ਕ੍ਰੀਮੀ ਲੇਅਰ ਦੀ ਹੱਦ ਵਧਾਈ। ਦੇਖੋ ਇਹ ਜਿਹੜੀ ਮੋਦੀ ਸਰਕਾਰ ਇਸ ਵਕਤ ਕੰਮ ਕਰਦੀ ਪਈ ਹੈ ਉਹ ਮੰਨ ਕੇ ਚੱਲੋ ਔਰ ਯਕੀਨਨ ਹੈ ਗੱਲ ਕਿ ਮੋਦੀ ਸਰਕਾਰ ਇਸ ਸਮੇਂ ਵੋਟਾਂ ਦੀ ਰਾਜਨੀਤੀ ਕਰਦੀ ਪਈ ਹੈ। ਚਾਹੇ ਉਹ ਕਬਰਸਤਾਨ ਸ਼ਮਸ਼ਾਨ ਘਾਟ ਦਾ ਮੁੱਦਾ ਹੋਵੇ, ਚਾਹੇ ਉਹ ਧਾਰਾ 370 ਰਾਮ ਮੰਦਰ ਦਾ ਮੁੱਦਾ ਹੋਵੇ, ਚਾਹੇ ਉਹ 3 ਤਲਾਕ ਦਾ ਮੁੱਦਾ ਹੋਵੇ। ਹੁਣ OBC ਕ੍ਰੀਮੀ ਲੇਅਰ ਹੈ ਜਿਹੜੀ ਉਹਦੀ ਸੀਮਾ ਵਧਾਈ ਗਈ ਹੈ। ਇਹ ਵੀ ਵੋਟ ਮੁਖੀ ਰਾਜਨੀਤੀ ਹੈ, ਲੋਕ ਮੁਖੀ ਰਾਜਨੀਤੀ ਨਹੀਂ ਕਿਹਾ ਜਾ ਸਕਦਾ ਇਸ ਨੂੰ। ਉਹ ਕਿੱਦਾਂ ਕ੍ਰੀਮੀ ਲੇਅਰ ਕੀ ਹੁੰਦਾ? ਕੁਛ ਲੋਕ ਇਸ ਸ਼ਬਦ ਨੂੰ ਲੈ ਕੇ ਥੋੜਾ ਜਿਹਾ ਉਹਦੇ ਚਿੱਤੀ 'ਚ ਹੋਣਗੇ ਕਿ ਇਹ ਸ਼ਬਦ ਕਿਉਂ ਇਸਤੇਮਾਲ ਕੀਤਾ ਜਾਂਦਾ, ਕਾਹਦੇ ਵਾਸਤੇ ਇਸਤੇਮਾਲ ਕੀਤਾ ਜਾਂਦਾ। ਅਸਲ ਦੇ ਵਿੱਚ OBC ਦਾ ਜਿਹੜਾ ਰਾਖਵਾਂ ਕੋਟਾ ਉਹ 27% ਹੈ, ਉਹਨੂੰ ਕ੍ਰੀਮੀ ਲੇਅਰ ਕਹਿ ਦਿੰਦੇ ਆ। ਉਹਦੇ ਵਿੱਚ ਇੱਕ ਹੱਦ ਆ। ਹੱਦ ਕੀ ਸੀਗੀ ਅੱਗੇ? ਉਹ ਸੀਗੀ ਕਿ ਜਿਹੜਾ ਬੰਦਾ ਸਾਲਾਨਾ 6 ਲੱਖ ਦੀ ਆਮਦਨ ਰੱਖਦਾ ਹੈ
ਉਹ ਇਸ ਰਾਖਵੇਂਕਰਨ ਦਾ ਫਾਇਦਾ ਨਹੀਂ ਲੈ ਸਕਦਾ। ਹੁਣ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹ 6 ਲੱਖ ਵਾਲੀ ਜਿਹੜੀ ਸਾਲਾਨਾ ਆਮਦਨ ਦੀ ਸ਼ਰਤ ਸੀ ਉਸ ਨੂੰ ਹੋਰ ਮੋਕਲਾ ਕਰਕੇ 8 ਲੱਖ ਰੁਪਏ ਤੱਕ ਕਰ ਦਿੱਤਾ। ਯਾਨੀ 6 ਲੱਖ ਤੋਂ 8 ਲੱਖ ਰੁਪਏ ਦੀ ਸਾਲਾਨਾ ਆਮਦਨ ਤੱਕ ਵਾਲੇ ਨੂੰ ਲਾਭਪਾਤਰੀ ਬਣਾ ਦਿੱਤਾ ਇਸ ਰਾਖਵੇਂਕਰਨ ਦਾ। ਇਹਦਾ ਸਿੱਟਾ ਕੀ ਹੋਏਗਾ ਕਿ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਇਸ ਕ੍ਰਿਮੀ ਲੇਅਰ ਦੇ ਵਿੱਚ ਆ ਜਾਣਗੇ। ਯਾਨੀ ਕਿ ਜਿਹੜੀ 27% ਦੀ ਕ੍ਰਿਮੀ ਲੇਅਰ ਦੇ ਵਿੱਚ ਹੋਰ ਜਗ੍ਹਾ ਨਹੀਂ ਬਚਦੀ, ਇਨਡਾਇਰੈਕਟਲੀ ਇਹਨਾਂ ਨੇ ਇਹ ਪ੍ਰਬੰਧ ਕਰ ਦਿੱਤਾ ਕਿ ਹੋਰ ਲੋਕ ਜਿਹੜੇ ਉਹ ਇਸ ਕ੍ਰਿਮੀ ਲੇਅਰ ਦੀ ਸੀਮਾ ਹੱਦ ਵਧਾਏ ਜਾਣ ਤੋਂ ਬਾਅਦ ਇਸ ਕ੍ਰਿਮੀ ਲੇਅਰ ਜਿਹੜੀ 27% ਦੀ ਹੈ ਉਹਦੇ 'ਚ ਸ਼ਾਮਲ ਹੋ ਜਾਣਗੇ। ਸੋ ਇਹ ਇੱਕ ਇਹਨਾਂ ਨੇ ਸਕੀਮ ਖੇਡੀ ਹੈ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਉਹ ਹੁਣ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਨੂੰ ਵੋਟਾਂ ਪੱਖੋਂ ਤੇ ਖੁਸ਼ਹਾਲ ਕਰ ਸਕਦੀਆਂ, ਪਰ ਜਿਹੜਾ ਦੇਸ਼ ਦਾ ਨੌਜਵਾਨ ਵਰਗ ਆ, ਖਾਸ ਤੌਰ ਤੇ ਜਨਰਲ ਵਰਗ ਦੇ ਨਾਲ ਜੁੜਿਆ ਨੌਜਵਾਨ ਆ, ਉਹ ਹੁਣ ਇਹਨਾਂ ਚੀਜ਼ਾਂ ਤੋਂ ਬੇਚੈਨ ਮਹਿਸੂਸ ਕਰਦਾ, ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ। ਇਹ ਰਾਖਵਾਂਕਰਨ ਸੀਗਾ ਕਿ ਜਿਹੜੇ ਪਛੜੇ ਲੋਕ ਆ ਉਹਨਾਂ ਨੂੰ ਬਰੋਬਰ ਲਿਆਂਦਾ ਜਾਵੇ, ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ, ਐਕਸਟਰਾ ਉਹਨਾਂ ਲਈ ਸਕੀਮਾਂ ਚਲਾਈਆਂ ਜਾਣ। ਔਰ ਲੋੜੀ ਵੀ ਹੈ, ਇਹ ਲੋੜੀ ਵੀ ਹੈ ਇਸ ਗੱਲ ਦੀ ਕਿ ਇਹਨਾਂ ਸਕੀਮਾਂ ਨੂੰ ਪਛੜੇ ਵਰਗਾਂ ਲਈ ਚਲਾਇਆ ਜਾਵੇ। ਪਰ ਇਸ ਤਰ੍ਹਾਂ ਜਿਹੜੇ ਆਰਥਿਕ ਤੌਰ ਤੇ ਮਜ਼ਬੂਤ ਲੋਕ ਆ ਉਹਨਾਂ ਨੂੰ ਦੋਹਰਾ ਫਾਇਦਾ ਦੇਣਾ ਔਰ ਸਿਰਫ ਆਪਣੇ ਫਾਇਦੇ ਲਈ ਫਾਇਦਾ ਦੇਣਾ, ਉਹ ਕਿਤੇ ਨਾ ਕਿਤੇ ਇਹਨਾਂ ਸਕੀਮਾਂ ਦੇ ਅਸਲ ਮੰਤਵਾਂ ਨੂੰ ਗੁੰਮਰਾਹ ਕਰਦਾ ਪਿਆ, ਉਹਨਾਂ ਨੂੰ ਆਪਣੇ ਮੰਜ਼ਿਲ ਤੋਂ ਭਟਕਾ ਰਿਹਾ। ਵੈਸੇ ਇਹ ਰਾਖਵਾਂਕਰਨ ਕੁਝ ਸਮੇਂ ਲਈ ਦਿੱਤਾ ਗਿਆ ਸੀ ਤਾਂ ਕਿ ਜਿਹੜੇ ਸਾਡੇ ਵੀਰ ਪਛੜੇ ਵਰਗ ਨਾਲ ਸੰਬੰਧਿਤ ਆ ਉਹ ਬਰੋਬਰ ਆ ਸਕਣ, ਪਰ ਇਹਨਾਂ ਨੇ ਇਸ ਖੱਪੇ ਨੂੰ ਹੋਰ ਵਧਾ ਦਿੱਤਾ ਤਾਂ ਕਿ ਇਹ ਲੋਕ ਉੱਥੇ ਹੀ ਖੜੇ ਰਹਿਣ, ਸਾਡੀ ਵੋਟਾਂ ਦੀ ਫਸਲ ਦੇ ਵਜੋਂ ਵਿਚਰਦੇ ਰਹਿਣ, ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਕੱਟਦੇ ਰਹੀਏ। ਜ਼ਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਸਾਰਿਆਂ ਨੂੰ ਬਰੋਬਰ ਲਿਆ ਕੇ ਬਰੋਬਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਔਰ ਜੇ ਰਾਖਵਾਂਕਰਨ ਦਾ ਇਹ ਸਿਸਟਮ ਅੱਗੇ ਚਲਾਉਣਾ ਵੀ ਹੈ ਤੇ ਘੱਟੋ ਘੱਟ ਇਹਦੇ 'ਚ ਪੈਮਾਨੇ ਨਵੇਂ ਸਿਰੋਂ ਮਿੱਥਣੇ ਚਾਹੀਦੇ, ਔਰ ਪੈਮਾਨੇ ਆ ਜਿਹੜੇ ਉਹ ਆਰਥਿਕ ਵੀ ਰੱਖਣੇ ਚਾਹੀਦੇ ਆ, ਨਿਰਾ ਪੂਰਾ ਜਾਤੀਗਤ ਨਹੀਂ ਰੱਖਣੇ ਚਾਹੀਦੇ। ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੁਣ ਜਰਨਲ ਵਰਗ ਦਾ ਜਿਹੜਾ ਨੌਜਵਾਨ ਹੈ, ਜਿਹੜਾ ਕਿ ਆਪ ਖੁਦ ਇਸ ਮੰਦਹਾਲੀ ਦਾ ਸ਼ਿਕਾਰ ਹੁੰਦਾ ਪਿਆ, ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਅਸੁਰੱਖਿਅਤ ਮਹਿਸੂਸ ਕਰਦਾ, ਬੇਚੈਨ ਮਹਿਸੂਸ ਕਰਦਾ, ਔਰ ਇਹ ਬੇਚੈਨੀ ਅੱਗੇ ਚੱਲ ਕੇ ਕੋਈ ਹੋਰ ਤਾਂਡਵ ਨਾ ਬਣ ਜਾਵੇ। ਇਸ ਲਈ ਇਹ ਵੋਟ ਮੁਖੀ ਰਾਜਨੀਤੀ ਛੱਡ ਕੇ ਲੋਕ ਮੁਖੀ ਰਾਜਨੀਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਬਿਲਕੁਲ ਜੀ, ਜਿਹੜੀ ਤੁਸੀਂ ਬੇਚੈਨੀ ਦੱਸੀ ਆ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਗੀ ਹੈਗੀ। ਬਿਲਕੁਲ ਇਸੇ ਤਰ੍ਹਾਂ ਲੋਕ ਬਹੁਤ ਬੇਚੈਨ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ ਜੀ। ਅਤੇ ਜੀ ਇਹ ਸਨ ਮਿੰਟੂ ਗੁਰਸਰੀਆ ਜੀ, ਉਹ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।